ਪੰਜਾਬੀ ਰੇਡੀਓ USA ਸੁਣਨ ਤੇ ਸਾਰੇ ਦੀ ਮਾਨਯੋਗ ਅਤੇ ਸਰਕਾਰ ਸੋਚਣ ਪਿਆਰ ਸਤਿਕਾਰ ਸਤਿ ਜੀ ਦਿੱਤੀ ਸੋ ਅੱਜ ਦੇ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਸਭ ਨੂੰ ਜੀ ਆਇਆਂ। ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਹਰ ਮੰਗਲਵਾਰ ਨੂੰ ਆਪਾਂ ਖੇਤੀਬਾੜੀ ਨਾਲ ਸੰਬੰਧਿਤ ਗੱਲਬਾਤ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਸਟੂਡੀਓ ਦੇ ਵਿੱਚ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਦੇ ਵੱਲੋਂ ਅਮਰੀਕ ਸਿੰਘ ਬਸਰਾ ਜੀ। ਅਮਰੀਕ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਆਪ ਜੀ ਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਪਾਂਸਰ ਕਰਦੇ ਨੇ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਵਾਲੇ, ਜਿਹੜੇ ਕਿ ਪੰਜਾਬੀ ਜਿਹੜੇ ਕਿਸਾਨ ਹੈਗੇ ਆ ਅਮਰੀਕਾ ਦੇ ਵਿੱਚ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੀ ਇੱਕ ਸੰਸਥਾ ਆ ਜਿਨ੍ਹਾਂ ਦੇ ਜ਼ਰੀਏ ਤੁਸੀਂ ਕਾਫੀ ਨੌਲੇਜ ਜਿਹੜੀ ਆ ਮਾਹਰਾਂ ਦੇ ਨਾਲ ਸਿੱਧੀ ਗੱਲਬਾਤ ਜਿਹੜੀ ਉਹ ਕਰ ਸਕਦੇ ਆ, ਅਤੇ ਇਸ ਦੇ ਜ਼ਰੀਏ ਤੁਹਾਡੇ ਲਈ ਉਹ ਐਡਵੋਕੇਸੀ ਦੇ ਨਾਲ ਐਕਟਿਵਿਜ਼ਮ ਵੀ ਜਿਹੜਾ ਉਹ ਕਰਦੇ ਆ, ਵੱਖ-ਵੱਖ ਮੁੱਦਿਆਂ ਨੂੰ ਉਹ ਅੱਗੇ ਜਿਹੜਾ ਹੈ ਉਹ ਲੈ ਕੇ ਆਉਂਦੇ ਆ ਅਤੇ ਮਾਹਰਾਂ ਦੇ ਨਾਲ ਸਿੱਧੀ ਗੱਲਬਾਤ ਜਿਹੜੀ ਉਹ ਕਰ ਸਕਦੇ ਆ। ਇਕੱਠੇ ਮਿਲ ਕੇ ਉਹਨਾਂ ਦੇ ਮੈਂਬਰ ਬਣਨ ਦੇ ਨਾਲ ਤੁਹਾਨੂੰ ਕਈ ਚੀਜ਼ਾਂ ਦੇ ਵਿੱਚ ਸਹੂਲਤ ਜਿਹੜੀ ਆ ਉਹ ਵੀ ਮਿਲਦੀ ਆ। ਉਹਨਾਂ ਦੇ ਮੈਂਬਰ ਬਣਨ ਦੇ ਲਈ ਤੁਸੀਂ ਉਹਨਾਂ ਦੀ ਵੈਬਸਾਈਟ PugUSA.com ਦੇ ਉੱਤੇ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਆ। ਅਤੇ ਇਸ ਦੇ ਨਾਲ ਨਾਲ ਕ੍ਰੌਪ ਇੰਸ਼ੋਰੈਂਸ ਵਾਲੇ ਹਾਰਵੀ ਨਿੱਜਰ, ਜਿਨ੍ਹਾਂ ਨੂੰ 35 ਸਾਲ ਤੋਂ ਵੱਧ ਦਾ ਕ੍ਰੌਪ ਇੰਸ਼ੋਰੈਂਸ ਦਾ ਤਜਰਬਾ ਆ ਅਤੇ ਸਭ ਤੋਂ ਵੱਧ ਕੰਪਨਸੇਸ਼ਨ ਤੁਹਾਨੂੰ ਦਿਵਾਉਣ ਦੇ ਵਿੱਚ ਉਹ ਮਦਦ ਕਰਦੇ ਨੇ। ਅਤੇ ਜੇਕਰ ਤੁਸੀਂ ਵੀ ਉਹਨਾਂ ਦੇ ਕੋਲੋਂ ਕ੍ਰੌਪ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਸੰਪਰਕ ਕਰੋ, ਹਾਰਵੀ ਨਿੱਜਰ ਨੂੰ 5592881908 559-288-1908। ਇਹਨਾਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅਮਰੀਕ ਬਸਰਾ ਜੀ, ਗੱਲਬਾਤ ਜੋ ਮੌਜੂਦਾ ਤੌਰ ਦੇ ਉੱਤੇ ਚੱਲ ਰਿਹਾ ਆਪਾਂ ਉਸ ਨੂੰ ਲੈ ਕੇ ਜਿਹੜੀ ਉਹ ਕਰਾਂਗੇ। ਅਮਰੀਕ ਜੀ, ਸਭ ਨੂੰ ਹੀ ਪਤਾ ਹੈ ਵੀ ਇਸ ਵਾਰ ਬਹੁਤ ਮੀਂਹ ਪਿਆ, ਬਹੁਤ ਜ਼ਿਆਦਾ ਜਿਹੜਾ ਆ ਉਹ ਮੀਂਹ ਪਿਆ ਆ। ਹੁਣ ਬਰਫ਼ ਜਿਹੜੀ ਇਸ ਟਾਈਮ ਲੱਦੀ ਪਈ ਆ। ਬਿਲਕੁਲ। ਤੇ ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਬਹੁਤ ਸਾਰੀਆਂ ਜਿਹੜੀਆਂ ਇਰੀਗੇਸ਼ਨ ਡਿਸਟ੍ਰਿਕਟਸ ਆ ਉਹ ਨਹਿਰਾਂ ਦੇ ਵਿੱਚ ਪਾਣੀ ਛੱਡ ਰਹੀਆਂ ਆ, ਤੇ ਇਹ ਵੀ ਮੰਨਿਆ ਜਾ ਰਿਹਾ ਵੀ ਇਸ ਵਾਰ ਅਕਤੂਬਰ ਤੱਕ ਵੀ ਜਿਹੜਾ ਨਹਿਰੀ ਪਾਣੀ ਆ ਉਹ ਮਿਲ ਸਕਦਾ ਹੈ। ਤੇ ਪਰ ਬਰਫ਼ ਇੰਨੀ ਪਈ ਆ, ਪਿਘਲਣੀ ਵੀ ਜਲਦੀ ਆ, ਉਹਦੇ ਨਾਲ ਫਲੱਡਿੰਗ ਦੀ ਸੰਭਾਵਨਾ, ਪਾਣੀ ਦੁਬਾਰਾ ਜਿਹੜਾ ਦਰਿਆ ਵੱਲ ਨੂੰ ਜਾਣ ਦੀ ਜਿਹੜੀ ਇੱਕ ਫਿਕਰਮੰਦੀ ਆ, ਉਹ ਰਿਜ਼ਰਵਾਇਰਸ ਦੇ ਵਿੱਚੋਂ ਪਾਣੀ ਨਾਲ ਦੇ ਨਾਲ ਉਹਨਾਂ ਨੂੰ ਕੱਢਣਾ ਪੈਣਾ, ਛੱਡਣਾ ਪੈਣਾ ਆ, ਉਹ ਵੀ ਜਿਹੜਾ ਹੋਊਗਾ। ਇਸ ਮਾਮਲੇ ਨੂੰ ਹੁਣ ਕਿਸਾਨ ਵੀ ਜਿਹੜੇ ਉਹ ਕਿੱਦਾਂ ਜਿਹੜਾ ਉਹ ਦੇਖ ਰਹੇ ਆ? ਇੱਕ ਇਹ ਵੀ ਖਤਰਾ ਹੈ ਵੀ ਪਾਣੀ ਜੇ ਨਹੀਂ ਵੀ ਛੱਡਿਆ ਪਹਿਲੋਂ ਤਾਂ ਉਹ ਫਲੱਡਿੰਗ ਦੀ ਖਤਰਾ ਆ, ਤੇ ਪਰ ਇਹ ਆ ਵੀ ਲੋੜ ਕਿੰਨੀ ਕੁ ਇਸ ਟਾਈਮ ਨਾਲ ਦੇ ਨਾਲ ਜਿਹੜੀ ਉਹ ਚੱਲ ਰਹੀ ਹੈ ਇੰਨੇ ਮੀਂਹ ਪੈਣ ਤੋਂ ਬਾਅਦ 'ਚ। ਦੇਖੋ ਜੀ, ਹੁਣ ਆਲਮੋਸਟ ਮੈਨੂੰ ਲੱਗਦਾ 2 ਵੀਕਾਂ ਹੋ ਗਈਆਂ ਮੀਂਹ ਨਹੀਂ ਪਿਆ। ਹਾਂਜੀ। ਹੁਣ ਅਗਲੀ ਤੀਜੀ ਵੀਕ ਤੇ ਕਈਆਂ ਨੇ ਤਾਂ ਪਾਣੀ ਹੁਣ ਲਾਉਣਾ ਸ਼ੁਰੂ ਕਰ ਦਿੱਤਾ ਆਲਰੇਡੀ। ਠੀਕ ਹੈ। ਜਿਨ੍ਹਾਂ ਨੇ ਖਾਦ ਵਗੈਰਾ ਪਾਉਣੀ ਆ, ਤੁਸੀਂ ਉਹਦੇ ਵਿੱਚ ਨਾ ਡ੍ਰਿਪ ਸਿਸਟਮ ਦੇ ਵਿੱਚ ਤੁਹਾਡੇ ਫੈਨ ਜੈਟ ਵਗੈਰਾ ਲੱਗੇ ਆ, ਤੇ 3 ਵੀਕਾਂ ਤਾਂ ਡੈਫੀਨਿਟਲੀ ਸਾਰਿਆਂ ਨੂੰ ਪਾਣੀ ਜਿਹੜਾ ਉਹ ਚਲਾਉਣਾ ਪੈ ਜਾਊਗਾ। ਠੀਕ ਹੈ। ਤੇ ਜਿਹੜਾ ਨਹਿਰਾਂ ਦਾ ਵੀ ਆ ਉਹ ਨਹਿਰਾਂ ਦਾ ਯੂਜ਼ ਕਰੂਗੇ। ਜਿਹੜੇ ਵਾਈਟ ਏਰੀਆ ਵਾਲੇ ਸਾਡੇ ਵਰਗੇ ਉਹਨਾਂ ਨੂੰ ਥੱਲਿਓਂ ਕੱਢਣਾ ਪਊਗਾ, ਥੱਲਿਓਂ ਕੱਢਣਾ ਸ਼ੁਰੂ ਕਰਾਂਗੇ। ਤੇ ਜਿਹੜੀ ਤੁਸੀਂ ਆਈਸ ਦੀ ਗੱਲ ਕਰਦੇ ਆ, ਜਿਹੜੀ ਸਨੋ ਪੈਕ ਆਪਣਾ ਫੁੱਲਿਆ, ਉਹ ਤਾਂ ਜੋ ਖਬਰ ਅਸੀਂ ਵੀ ਸੁਣ ਰਹੇ ਹਾਂ ਵੀ ਇਸੇ ਤਰ੍ਹਾਂ ਚੱਲੂਗਾ। ਹੋ ਸਕਦਾ ਵੀ ਜਿਵੇਂ ਕਿ ਕਹਿੰਦੇ ਫਲੱਡਡ ਦੀ ਹੈ ਖਤਰਾ, ਕਿਉਂਕਿ ਆਪਣੇ ਅੱਗੇ ਪਿਛਲੇ ਸਾਲਾਂ ਦੇ ਵਿੱਚ ਵੀ ਹੈ ਨਾ, ਟਲੈਰੀ ਕਾਉਂਟੀ 'ਚ ਜਾਂ ਕਿੰਗਸਬਰਗ ਰਿਵਰ ਜਿਹੜੀ ਵਗੈਰਾ ਓਵਰਫਲੋ ਚੱਲ ਰਹੀ ਸੀ। ਜੀ ਜੀ ਜੀ। ਤੇ ਆਮ ਜਿਹੜੇ ਬਰਸਾਤੀ ਦਰਿਆ ਤਾਂ ਅਜੇ ਤੱਕ ਹੁਣ ਵੀ ਵਗ ਰਹੇ ਆ, ਜਿਹੜੇ ਸਾਡੇ ਮਡੇਰੇ ਦੇ ਏਰੀਏ ਦੇ ਆ ਉਹ ਇਸ ਵੇਲੇ ਖੂਬ ਵਗ ਰਹੇ ਆ। ਠੀਕ ਹੈ। ਪਾਣੀ ਕਾਫੀ ਪਿੱਛੋਂ ਆ ਰਿਹਾ, ਪਰ ਦੁੱਖ ਦੀ ਗੱਲ ਇਹ ਹੋਵੇਗੀ, ਮੈਨੂੰ ਕਰਨਵੀਰ ਸਿੰਘ ਲੱਗਦੀ ਆ ਵੀ ਜਦੋਂ ਇਹ ਪਾਣੀ ਸੰਭਾਲਿਆ ਨਾ ਜਾਊਗਾ ਤਾਂ ਐਂਡ ਦਾ ਡੇ ਜਾ ਕੇ ਸਮੁੰਦਰ ਵਿੱਚ ਹੀ ਸਮਾ ਜਾਣਾ। ਜੀ ਜੀ। ਗੱਲ ਤਾਂ ਅਸੀਂ ਵਧੀਆ ਜੇ ਕੋਈ ਇਹਦੀ ਸਟੋਰੇਜ ਹੋ ਜਾਂਦੀ, ਨਹੀਂ ਤਾਂ ਅਸੀਂ ਸਾਡੇ ਲਈ ਇਹ ਪਾਣੀ ਵੇਸਟ ਹੋ ਜਾਣਾ, ਫਿਰ ਵੇਸਟ ਨਾਲੇ ਕਾਫੀ ਦੇਰ ਫਾਰਮੇ ਨੂੰ ਯੂਜ਼ ਕਰ ਸਕਦੇ ਸੀ। ਜੀ ਨਹੀਂ, ਬਿਲਕੁਲ ਇਹ ਸਾਰੀਆਂ ਚੀਜ਼ਾਂ ਆ। ਸੋ ਇਸ ਟਾਈਮ ਤੁਸੀਂ ਜਿੱਦਾਂ ਹੁਣ ਗੱਲ ਕੀਤੀ ਖਾਦ ਵਗੈਰਾ ਜਿਹੜੀ ਉਹ ਪਾਉਣ ਨੂੰ ਲੈ ਕੇ, ਸੋ ਇਸ ਟਾਈਮ ਜਿਹੜੇ ਫਾਰਮਰਸ ਦੇ ਹੁਣ ਦੇਣ ਲੱਗੇ ਆ, ਸੋਹਣੇ ਦੇਣ ਆ, ਧਰਤੀ ਸੁੱਕਣੀ ਸ਼ੁਰੂ ਹੋਈ ਆ, ਇਕਵਿਪਮੈਂਟ ਵੀ ਜਿਹੜਾ ਹੁਣ ਖੇਤਾਂ 'ਚ ਵੜ ਰਿਹਾ ਆ। ਸੋ ਕਿਹੜੀਆਂ ਚੀਜ਼ਾਂ ਇਸ ਟਾਈਮ ਪਹਿਲ ਦੇ ਆਧਾਰ ਦੇ ਉੱਤੇ ਜਿਹੜੀਆਂ ਚੱਲ ਰਹੀਆਂ ਨੇ? ਹੁਣ ਦੇਖੋ, ਲਾਨ ਮੋਰ ਚੱਲ ਰਿਹਾ ਆ, ਗ੍ਰਾਸ ਕਟਿੰਗ ਹੋ ਰਹੀ ਆ,
ਤੇ ਕਈ ਸਾਡੇ ਵਰਗੇ ਸੀ ਜਿਹੜੇ ਪਾਣੀ ਨੇ ਵੜਨ ਨਹੀਂ ਦਿੱਤਾ, ਮੰਮੀ ਸ਼ੇਕ ਕਰ ਲੈ। ਕਈਆਂ ਨੂੰ ਸਵੀਪ ਕਰਨ ਦਾ ਮੌਕਾ ਨਹੀਂ ਮਿਲਿਆ। ਹੁਣ ਮੰਮੀ ਸ਼ੇਕ ਸਵੀਪ ਵੀ ਕਰ ਰਹੇ ਆ ਠੀਕ ਹੈ। ਧੁੱਪਾਂ ਤੋਂ ਪਹਿਲਾਂ ਪਹਿਲਾਂ, ਹੂੰ ਤੇ ਉਹਨੂੰ ਉਹ ਘਾਹ ਦੇ ਵਿੱਚ ਫਿਰ ਉਹਨੂੰ ਉਹ ਕਰ ਲੈਣਾ ਆਪਾਂ ਉਹਨਾਂ ਨੂੰ, ਜਿਹੜੀਆਂ ਹੁਣ ਸਵੀਪ ਠੀਕ ਹੈ। ਕਰ ਰਹੇ ਆ। ਹੂੰ ਤੇ ਜਿਵੇਂ ਦੱਸਿਆ ਵੀ ਪਾਣੀ ਜਿਨ੍ਹਾਂ ਨੇ ਖਾਦ ਪਾਉਣੀ ਹੈ, ਖਾਦ ਚੱਲ ਰਹੀ ਹੈ, ਸਪਰੇਆਂ ਜਿਨ੍ਹਾਂ ਨੇ। ਪਰ ਨਾਲ ਇਹ ਵੀ ਮੈਂ ਦੱਸਦਾ ਜਾਵਾਂ ਵੀ ਹਰ ਇੱਕ ਫਾਰਮਰ ਦਾ ਆਪਣੀ ਪ੍ਰੈਕਟਿਸ ਆ, ਡਿਫਰੈਂਟ ਆ। ਤੇ ਬਿਲਕੁਲ ਅਸੀਂ ਜਿਹੜੇ ਸਾਡੇ ਮਾਹਰ ਹੁੰਦੇ ਸਾਨੂੰ ਆ ਕੇ ਦੱਸਦੇ ਕੀ ਕਰਨਾ, ਹੂੰ ਅਸੀਂ ਉਹ ਵੀ ਕਰੀਦਾ, ਤੇ ਆਪਣੀ ਮਰਜ਼ੀ ਵੀ ਕਰਨੀ ਜ਼ਰੂਰੀ ਹੁੰਦੀ ਆ। ਜ਼ਰੂਰੀ ਹੈ। ਉਹ ਤਾਂ ਆ ਵੀ ਜੋ ਸਾਰੀਆਂ ਕੰਡੀਸ਼ਨਾਂ ਕਹਿੰਦਾ ਆ ਵੀ ਕਰੋ, ਆ ਵੀ ਕਰੋ, ਆ ਵੀ ਕਰੋ, ਆ ਵੀ ਕਰੋ, ਹੂੰ ਤੇ ਜਿਸ ਹਿਸਾਬ ਦੇ ਨਾਲ ਹਾਲਾਤ ਹੋਏ ਆ, ਜਿਹੜੀਆਂ ਜਿਹੜੇ ਵੀ ਫਾਰਮ ਆਪਣੇ ਫੀਲਡ ਦੇ ਵਿੱਚ ਕਰੱਪ ਬੜਾ ਲਾਈਟ ਆ, ਹੂੰ ਉੱਥੇ ਫਾਰਮਰਾਂ ਨੇ 19 ਕੇ ਸਪਰੇਅ ਕਰਨੀ ਹੈ, ਹੂੰ 19 ਕੇ ਖਾਦ ਸਰਵਾਈਵਲ ਹੀ ਪਾਉਣੀ ਹੈ ਬੂਟਿਆਂ ਨੂੰ। ਹੂੰ ਜਿਨ੍ਹਾਂ ਨੂੰ ਐਹਣ ਨੇ ਵਾਈਪ ਆਊਟ ਕਰਤਾ ਸੀ, ਹਾਂ ਉਹ 19 ਫੋਰਸ ਨਾਲ ਤਾਂ ਨਹੀਂ ਕਰੂਗੇ, ਕਿਉਂਕਿ ਉਹਨਾਂ ਨੂੰ ਪਤਾ ਕਰਾਪ ਨਹੀਂ ਲੱਗਾ, ਕਰਾਪ ਨਹੀਂ ਹੋਣਾ, ਤੇ ਉਹਨਾਂ ਨੂੰ ਮੇਨਟੇਨ ਰੱਖਣ ਲਈ, ਬੂਟਿਆਂ ਨੂੰ ਹੈਲਥੀ ਰੱਖਣ ਲਈ, ਵਧੀਆ ਰੱਖਣ ਲਈ 19 ਕੁ ਜਿੰਨੀ ਕੁ ਵੀ ਫਰਟੀਲਾਈਜ਼ਰ ਜਾਇਜ਼ ਹੈ ਨਾ, 19 ਕੁ ਪਾਉਣੀ ਹੀ ਕਰਨੀ ਆ, ਬੂਟਿਆਂ ਦੀ ਵੀ ਲੋੜ ਨਹੀਂ ਗੀ। ਤੁਹਾਡੇ ਕਿੰਨਾ ਕੁ ਕ੍ਰੌਪ ਸੈੱਟ ਤੁਹਾਨੂੰ ਲੱਗਦਾ ਹੈ ਪਿਛਲੀ ਵਾਰ ਦੇ ਨਾਲੋਂ ਘੱਟ ਆ ਜਾਂ ਉਨਾ ਕੀ ਆ? ਇੱਦਾਂ ਕਹਿ ਸਕਦੇ ਆ ਵੀ ਸਾਡੇ ਮੇਰੇ ਆਲੇ ਦੁਆਲੇ ਏਰੀਏ ਦੇ ਵਿੱਚ ਇੰਨਾ ਨੁਕਸਾਨ ਨਹੀਂ ਹੋਇਆ। ਠੀਕ ਹੈ। ਜਿਹੜੇ ਬੂਟੇ ਓਵਰ 10 ਈਅਰ ਓਲਡ ਆ ਉਹਨਾਂ ਨੂੰ ਕ੍ਰੌਪ ਘੱਟ ਆ, ਲਾਈਟ ਆ। ਠੀਕ ਹੈ। ਸਪੈਸ਼ਲੀ ਜਿਹੜੀ ਨਾਨ ਪਰੈਲ ਵੈਰਾਈਟੀ ਆ, ਤੇ ਜਿਹੜੇ ਉਹ ਦੂਸਰੇ ਯੰਗ ਆ ਉਹਨਾਂ ਨੂੰ ਠੀਕ ਲੱਗਦਾ ਆ। ਜੇ ਤੁਹਾਨੂੰ ਜਿੱਦਾਂ ਹੁਣ ਤੁਸੀਂ ਇਹਨਾਂ ਫਾਰਮਰਾਂ ਨੂੰ, ਸਾਨੂੰ ਪਤਾ ਵੀ ਕਦੀ ਰਾਤ ਨੂੰ ਵੀ ਗੇੜੀ ਮਾਰੀ ਦੀ ਆ, ਸੂਰਜ ਚੜ੍ਹਦੇ ਉੱਤੇ ਵੀ ਗੇੜੀ ਮਾਰੀ ਦੀ ਆ, ਵੀ ਜਦੋਂ ਸੂਰਜ ਚਮਕਦਾ ਤੇ ਤੁਹਾਨੂੰ ਕ੍ਰੌਪ ਵੀ ਦਿਸਣ ਲੱਗ ਪੈਂਦਾ ਕਿੰਨਾ ਗਿਆ ਕਿੱਥੇ ਗਿਆ। ਪਰ ਆਲ ਓਵਰ ਲਾਈਟ ਆ ਕ੍ਰੌਪ। ਠੀਕ ਹੈ। ਪਰ ਇਹ ਜਿਹੜੇ ਹੁਣ ਮਾਹਰ ਦੱਸਦੇ ਐਸਟੀਮੇਟ ਆ, ਉਹ ਉਦੋਂ ਪਤਾ ਲੱਗੂਗਾ ਵੀ ਜਿਹੜੇ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਜਿਸ ਹਿਸਾਬ ਨਾਲ ਡਰਾਊਟ ਪਿਛਲੇ ਸਾਲਾਂ 'ਚ ਗਈ ਆ ਨਾ, ਫਿਰ ਲੱਗਦਾ ਵੀ ਜਿਹੜੀ ਵੈਸਟ ਸਾਈਡ ਆ ਉੱਥੇ ਬਦਾਮ ਨਹੀਂ ਲੱਗਣੇ, ਲੋਕਾਂ ਨੂੰ ਪੱਟ ਵੀ ਬਹੁਤ ਦਿੱਤੇ ਆ। ਪਰ ਹੁਣ ਜਿੱਦਾਂ ਕਹਿੰਦੇ ਉਹ ਮਰਦੇ ਦੇ ਮੂੰਹ 'ਚ ਪਾਣੀ ਪਾ ਦਿੱਤਾ ਤੇ ਜੀਂਦਾ ਹੋ ਗਿਆ, ਉਹ ਵੀ ਹੁਣ ਪ੍ਰੋਡਕਸ਼ਨ ਦੇ ਵਿੱਚ ਆ ਜਾਣੇ ਆ, ਉਹਨਾਂ ਨੂੰ ਵੀ ਪਾਣੀ ਮਿਲ ਗਿਆ। ਇਸ ਕਰਕੇ ਹੁਣ ਜਿਹੜਾ ਅਗਲਾ ਐਸਟੀਮੇਟ ਆ ਰਿਹਾ, ਮੈਨੂੰ ਲੱਗਦਾ ਵੀਕ ਤੱਕ ਆ ਰਿਹਾ। ਠੀਕ ਹੈ। ਫਿਰ ਥੋੜਾ ਜਿਹਾ ਦੱਸ ਰਹੇ ਸੀ ਲਾਸਟ ਟਾਈਮ ਇਹ ਜਸਬੀਰ ਸਿੰਘ ਹੁਣੇ ਵੀ ਪਹਿਲੇ ਸਮੇਂ 3 ਬਿਲੀਅਨ ਪਾਉਂਡ ਦਾ ਸੀਗਾ, ਇਸ ਵਾਰ ਮੈਨੂੰ ਲੱਗਦਾ 2 ਬਿਲੀਅਨ ਜਾਂ ਉਸ ਤੋਂ ਘੱਟ ਜਿਹੜਾ ਉਹ ਰਹਿਣ ਦੀਆਂ ਕਿਆਸਰਾਈਆਂ ਜਿਹੜੀਆਂ ਉਹ ਦੱਸ ਰਹੇ ਆ। ਹਾਂ, ਹੁਣ ਟਲੈਰੀ ਦੇ ਵਿੱਚ ਆਪਾਂ ਦੇਖ ਹੀ ਰਹੇ ਹਾਂ ਵੀ ਜਿਹੜਾ ਟਲੈਰੀ ਲੇਕ ਆ ਮੁੜ ਰਿਵਾਈਵ ਹੋਣ ਦੇ ਕਰਕੇ ਉੱਥੇ ਵੀ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਉਹ ਹੋ ਰਿਹਾ ਆ। ਬਹੁਤ ਸਾਰੇ ਜਿਹੜੇ ਡੇਅਰੀ ਫਾਰਮਰ ਦੇ ਨਾਲ ਜਿਹੜੇ ਰੈਗੂਲਰ ਫਾਰਮਰ ਆ, ਨਟ ਕ੍ਰੌਪ ਫਾਰਮਰ ਆ, ਉਹਨਾਂ ਦਾ ਕਾਫੀ ਜਿਹੜਾ ਨੁਕਸਾਨ ਉੱਥੇ ਬਹੁਤ ਹੋਇਆ ਆ। ਨੁਕਸਾਨ। ਜੀ, ਮੈਂ ਪਿਛਲੀ ਵੀਕ ਲੈ ਗਿਆ ਸੀ ਜੀ, ਤੇ ਮੈਨੂੰ ਵੇਕਰਸਫੀਲਡ ਤੱਕ ਉਹਨੂੰ ਦੇਖਣ ਦਾ ਮੌਕਾ ਮਿਲਿਆ। ਪਾਣੀ ਜਿਹੜਾ ਅਜੇ ਵੀ ਖੜਾ ਗਈਆਂ ਥਾਂ ਤੇ ਜੀ, ਕਾਫੀ ਬਹੁਤ ਨੁਕਸਾਨ ਬਹੁਤ ਹੋਇਆ, ਪਰ ਰੱਬ ਨੇ ਮੀਂਹ ਵੀ ਭਰਾਇਆ ਜਿਹਦੀ ਲੋੜ ਵੀ ਸੀ। ਪਰ ਹੁਣ ਦੋਨੇ ਚੀਜ਼ਾਂ ਹੀ ਆ, ਅਸੀਂ ਰੱਬ ਦੇ ਨਾਲ ਤਾਂ ਆਪਾਂ ਲੜ ਨਹੀਂ ਸਕਦੇ। ਨਹੀਂ ਚਲੋ ਇੰਨਿਆਂ ਦੀ ਅਰਦਾਸ ਕੀਤੀ ਸੀ, ਫਾਈਨਲੀ ਬਾਬੇ ਨੇ ਸੁਣੀ। ਬਿਲਕੁਲ ਇਹ ਬੜੀ ਸਾਰਿਆਂ ਦੇ ਸੀ ਮਨ ਦੀ ਇੱਛਾ ਸੀ ਵੀ ਰੱਬਾ ਮਿਹਰ ਕਰ, ਪਰ ਉਹਨਾਂ ਹੋਇਆ ਵੀ ਐਸੀ ਗੱਲ ਨਹੀਂ। ਜੋ ਤੁਸੀਂ ਧਰਤੀ ਨੂੰ, ਆਪਣੇ ਬ੍ਰਹਿਮੰਡ ਨੂੰ, ਆਲੇ ਦੁਆਲੇ ਗ੍ਰੀਨਰੀ ਦੇਖ ਰਹੇ ਆ, ਉਹ ਵੀ ਇਹ ਰੱਬ ਦੇ ਰੰਗ ਆ। ਰੱਬ ਦੇ ਰੰਗ, ਬਿਲਕੁਲ ਜੀ। ਨਹੀਂ ਤਾਂ ਇਹਨਾਂ ਦਿਨਾਂ 'ਚ ਆਈ ਰਿਮੈਂਬਰ ਬਾਈ ਲਾਸਟ ਈਅਰ ਧੂੜ ਰੁੜਦੀ ਸੀ ਅਜੇ ਵੀ। ਜੀ, ਬਿਲਕੁਲ ਸਹੀ ਗੱਲ ਹੈ। ਆਉਂਦੇ ਜਾਂਦੇ ਆ ਫਰੀਵੇ ਤੇ ਹਾਂ, ਵਿੱਚ ਕੋਈ ਹੁਣ ਕੱਲ ਦਾ ਦਿਨ 80 ਦੇ ਉੱਤੇ ਗਿਆ ਸੀਗਾ, ਨਹੀਂ ਤਾਂ ਵੈਦਰ ਬਹੁਤ ਪਲੇਜ਼ੈਂਟ ਆ, ਬਹੁਤ ਵਧੀਆ ਵੈਦਰ ਜਿਹੜਾ ਉਹ ਚੱਲ ਰਿਹਾ। ਸੋ ਉੱਦਾਂ ਅਮਰੀਕ ਸਿੰਘ ਜੀ, ਹੁਣ ਜਿੱਦਾਂ ਤੁਸੀਂ ਐਲਮੰਡ ਕ੍ਰੌਪ ਦੀ ਗੱਲ ਕਰ ਰਹੇ ਆ, ਕੀ ਇਸ ਮੌਕੇ ਕੋਈ ਸਪਰੇਅ ਵਗੈਰਾ ਦਾ ਟਾਈਮ ਆ ਜਾਂ ਇਕੱਲਾ ਫਰਟੀਲਾਈਜ਼ਰ ਦਾ ਹੀ ਟਾਈਮ ਆ ਹੁਣ? ਨਹੀਂ, ਫਰਟੀਲਾਈਜ਼ਰ ਜਿਹੜੀ ਫੋਲੀਅਰ ਸਪਰੇਅ ਉੱਪਰ ਵੀ ਕਰਦੇ ਹਾਂ ਨਾ ਆਪਾਂ ਜੀ, ਜਿੱਦਾਂ ਹੁਣ ਮੈਂ ਭਾਜੀ ਜਸਵੀਰ ਉਹਨਾਂ ਨਾਲ ਡਿਸਕਸ ਕਰਦਾ ਹੁੰਦਾ, ਕੋਈ ਚੀਜ਼ ਜਿਹੜੇ ਬੂਟੇ ਵੀਕ ਲੱਗਦੇ ਆ, ਜਿਨ੍ਹਾਂ 'ਚ ਪੀਲਾਪਨ ਆਉਂਦਾ, ਪਲੱਤਣ ਆਉਂਦੀ ਆ, ਉਹਨਾਂ ਦੀਆਂ ਫਿਰ ਜਿੱਦਾਂ ਇਹ ਦੱਸਦੇ ਆ ਵੀ ਬਲੈਂਡ ਕੋਈ ਬਣਾਉਂਦੇ ਆ, ਉਹਦੇ ਵਿੱਚ ਕਾਫੀ ਤਰ੍ਹਾਂ ਦੀਆਂ ਤੁਸੀਂ 2-3 ਤਰ੍ਹਾਂ ਦੀਆਂ ਪਾ ਲੈਂਦੇ ਆ। ਠੀਕ ਹੈ। ਸਪਰੇਆਂ ਤੇ ਕੋਈ ਜੇ ਤੁਸੀਂ ਅੱਜ ਕੱਲ੍ਹ ਜਿਹੜੀ ਦਵਾਈ ਤਾਂ ਹੁਣ
ਕੋਈ ਲੋੜ ਨਹੀਂ ਪਾਉਣ ਦੀ, ਐਡਾ ਕੁਛ ਤੁਹਾਨੂੰ ਵਰਮ ਡੈਮੇਜ ਵਗੈਰਾ ਅਜੇ ਨਹੀਂ। ਕੋਈ ਡਿਜ਼ੀਜ਼ ਤਾਂ ਨਹੀਂ ਦੇਖਣ Disease ਨੂੰ ਦੀ ਮਿਲ ਕੋਈ- ਰਹੀ, ਕੋਈ ਅਜੇ ਕੋਈ ਇਦਾਂ ਦੀ ਅਜੇ ਤਾਂ ਨਹੀਂ? ਕੁਛ ਲੱਗਦਾ ਨਹੀਂਗਾ। ਹੂੰ ਪਰ ਜਿਹੜੀ ਇਹ ਫਰਟੀਲਾਈਜ਼ਰ ਦੀ ਕਰ ਰਹੇ ਆ, ਹੂੰ ਇਹ ਤਾਂ ਮੇਰਾ ਆਪਣਾ ਤਜਰਬਾ ਆ। ਮੇਰੇ ਕੋਲ ਇੱਕ 40 ਏਕੜ ਦੀ ਸਪੌਟ ਆ, ਹੂੰ ਉਹ ਬੜੀ ਵੀਕ ਆ। ਠੀਕ ਹੈ, ਉਹਦੇ ਚ ਬੜਾ ਯੈਲੋਪਨ ਦਵਾ ਦਵਾ ਆਈ ਜਾ ਰਿਹਾ, ਠੀਕ ਆ। ਜਿਹੜਾ ਕਿ ਅੱਗੇ ਨਹੀਂ ਸੀ। ਹੂੰ ਉਹਦਾ ਇੱਕ ਕਾਰਨ ਇਹ ਵੀ ਨਹੀਂ ਵੀ ਤੁਸੀਂ ਖਾਦ ਵਗੈਰਾ ਘੱਟ ਨਹੀਂ ਪਾਈ ਹੈਗੀ। ਹੂੰ ਉਹਦਾ ਕਾਰਨ ਇੱਕ ਇਹ ਆ ਵੀ ਉਹਦੀ ਜਿਹੜੀਆਂ ਰੂਟਸ ਆ ਨਾ, ਉਹਨਾਂ ਉਹਨੂੰ ਨੂੰ ਸਾਹ ਹੀ ਨਹੀਂ ਆਇਆ ਪਾਣੀ ਦੇ ਨਾਲ, ਇੰਨਾ ਪਾਣੀ ਆਇਆ। ਡੁੱਬ ਗਈਆਂ, ਹਾਂ, ਰੌਟ ਹੋ ਗਿਆ। ਰਾਟ ਨਹੀਂ ਹੋਇਆ ਜੇ, ਉਸ ਸਟੇਜ ਤੇ ਨਹੀਂ ਪਹੁੰਚੇ। ਹੂੰ ਹੋ ਸਕਦਾ ਉਹ ਮੁੜ ਕੇ ਰਿਵਾਈਵ ਸਰਵਾਈਵਲ ਚ ਆ ਸੋ ਜਾਣ। ਤੁਹਾਨੂੰ ਕੁਛ ਨਾ ਕੁਛ ਅਮੈਂਡਮੈਂਟ ਪਾਉਣੀ ਪਊਗੀ ਉਹਨਾਂ ਦੇ ਰੂਟਸ ਨੂੰ ਲੈ ਹਾਂ। ਕੇ। ਉਹਦੇ ਚ ਜਿਵੇਂ ਆਕਸੀਜਨ ਚਾਹੀਦੀ ਆ ਹੂੰ ਰੂਟਸ ਦੇ ਵਿੱਚ, ਹੋਰ ਹੂੰ ਜਿਵੇਂ ਤੁਹਾਨੂੰ ਪਤਾ ਵੀ ਮੀਂਹ ਕਿੰਨਾ ਪਿਆ right? ਬਿਲਕੁਲ। ਹੁਣ ਉਹਦੇ ਚ ਆਕਸੀਜਨ ਲਈ ਖੋਲਣ ਲਈ ਆਪਾਂ ਨੂੰ ਕੋਈ ਇਹ ਐਸਿਡ ਵਗੈਰਾ, ਜਿੱਦਾਂ ਯੂਰਿਕ ਐਸਿਡ ਵਾਂਗ ਚੀਜ਼ਾਂ, ਐਸਿਡ ਆ ਕਈ ਤਰ੍ਹਾਂ ਦੇ ਆ, ਬਹੁਤ ਤਰ੍ਹਾਂ ਦੇ, ਉਹ ਪਾਉਣਾ ਪਊਗਾ। ਤੇ ਉੱਪਰ ਫਿਰ ਜਿਹੜੀ ਇੱਕ ਭਾਈ ਸਾਹਿਬ ਨੇ ਦੱਸਿਆ ਸੀ, ਜਸਵੀਰ ਸਿੰਘ ਨੇ, ਅਸੀਂ ਮਿਕਸ ਕਰਕੇ 2020 ਜਿਹੜੀ ਉਹ ਫੋਲੀਅਰ ਸਪਰੇ ਕਰ ਰਹੇ ਆ। ਉਹ ਏਡੀ ਛੇਤੀ ਨਹੀਂ ਜਾਊਗਾ, ਪਰ ਇੰਨਾ ਵੀ ਬਹੁਤ ਹੈ, ਤੁਹਾਡੇ ਇਸ ਸਾਲ ਬੂਟੇ ਰੁਕ ਜਾਣ ਉੱਥੇ ਹੀ ਜਿੱਥੇ ਹੈਗੇ ਆ, ਹੈਲਦੀ ਰਹਿਣ Healthy ਰਹਿਣ। ਅਗਲੀਆਂ ਕ੍ਰੌਪਸ ਦੇ ਹਾਂ। ਲਈ। ਤੇ ਇਹ ਪਾਣੀ ਦੇ ਦੇਖੋ ਫਾਇਦੇ ਵੀ ਹੋਏ ਆ, ਨੁਕਸਾਨ ਵੀ ਹੋਇਆ। ਤੇ ਪਾਣੀ ਦੇ ਇਹਦੇ ਵਿੱਚ ਮੈਂ ਇਹ ਪੁੱਛਣਾ ਚਾਹੁੰਦਾ ਵੀ ਵਾਟਰ ਰੀਚਾਰਜ ਨੂੰ ਲੈ ਕੇ ਤੁਹਾਡੀ ਸਥਿਤੀ। ਮਡੇਰੇ ਵਾਲਿਆਂ ਦੀ ਆਪਾਂ ਨੂੰ ਪਤਾ ਹੈ ਵੀ ਬਹੁਤ ਲੜਾਈ ਜਿਹੜੀ ਪਿਛਲੇ ਸਾਲ ਜਿਹੜੀ ਉਹ ਰਹੀ ਡਿਸਟ੍ਰਿਕਟ ਦੇ ਨਾਲ, ਵਾਈਟ ਲੈਂਡਸ ਨੂੰ ਜਿਹੜਾ ਉਹ ਖਾਸ ਕਰਕੇ ਲੈ ਕੇ, ਕਿ ਪਾਣੀ ਦਾ ਲੈਵਲ ਥੋੜਾ ਉੱਚਾ ਹੋਇਆ? ਤੁਹਾਨੂੰ ਲੱਗਦਾ ਹੈ ਤੁਹਾਡੀ ਮੋਟਰਾਂ ਸੌਖੀਆਂ ਚੱਲਦੀਆਂ ਹੁਣ? ਹਾਂ, ਪਾਣੀ ਦਾ 100 ਫੁੱਟ ਪਾਣੀ ਉੱਚਾ ਆ ਗਿਆ। 100 ਫੁੱਟ ਇੰਨਾ ਫਰਕ ਪਿਆ? ਮੈਂ ਪਾਣੀ ਚੱਕਦਾ ਸੀ, ਸਾਡੀ ਮੋਟਰ ਜਿਹੜੀ ਬਾਹਰ ਕੱਢੀ ਹੋਈ ਰਿਪੇਅਰ ਕਰ ਰਹੇ ਆ 340 ਤੋਂ। ਠੀਕ ਹੈ। ਤੇ ਉਹ ਪੰਪ ਵਾਲੀ ਜਿਹੜੀ ਕੰਪਨੀ ਆ, ਉਹ ਕਹਿੰਦੀ ਵੀ ਹੁਣ 250 ਤੇ ਆਇਆ ਉੱਥੇ। ਅੱਛਾ, ਅੱਗੇ 350 ਤੇ ਸੀਗੇ। ਮੈਂ ਆਪ ਸਰਪ੍ਰਾਈਜ਼ ਆ, ਇੰਨਾ ਪਾਣੀ ਉੱਪਰ ਆਇਆ, ਇੰਨਾ ਪਾਣੀ ਰੀਚਾਰਜ ਹੋਇਆ ਆ। ਹਾਂ। ਸੋ ਮਤਲਬ ਦੈਟਸ ਗੁੱਡ ਨਿਊਜ਼। ਪਰ ਪਰਨਾਲਾ ਉੱਥੇ ਦਾ ਉੱਥੇ ਹੀ ਖੜਾ। ਪਾਣੀ ਕੱਢਣ ਦੇ ਉੱਤੇ ਜੁਰਮਾਨੇ, ਫੀਸ ਉਦਾਂ ਹੀ? ਉਹ ਤਾਂ ਇੱਕ ਤਾਂ ਅੱਜ ਆਪਾਂ ਸ਼ੇਅਰ ਕਰ ਦਿੰਦੇ ਆ, ਜਿਹੜੀ ਆਪਾਂ ਪਹਿਲਾਂ ਕਰ ਦੇਣੀ ਸੀ ਗੱਲ, ਵੀ ਮੀਟਿੰਗ ਸੀ ਅੱਜ ਹਾਂਜੀ ਸੁਪਰਵਾਈਜ਼ਰਾਂ ਦੀ ਨਾ, ਉਹ ਜਿਹੜੇ ਆਪਣਾ ਵੀ ਪਾਣੀ ਦਾ ਕੇਸ ਚੱਲਦਾ ਉਹਨਾਂ ਨਾਲ, ਹਾਂਜੀ ਉਹ ਵੀ ਉੱਥੇ ਖੜਾ, 2 ਕੁ ਹੋਰ ਉੱਥੇ ਖੜੇ ਆ, ਉਦਾਂ ਹੀ ਜਿਹੜੇ ਕੇਸ ਚੱਲ ਰਹੇ ਆ। ਇੱਕ ਕੋਈ ਨਵਾਂ ਪਲਾਨ ਲੈ ਕੇ ਆ ਰਹੇ ਆ, ਉਹਨੇ ਕੀਤਾ ਵੀ ਜਿਹੜੀ ਆਪਣੀ, ਦੇਖੋ ਹੁਣ ਉਹਨਾਂ ਨੇ ਅੱਜ ਇੱਕ ਸਾਈਨ ਕੀਤਾ, ਇਹਨਾਂ ਤੇ ਅਮਾਊਂਟ ਹੈਗਾ, ਇੱਥੇ ਸੀਗਾ ਮੈਂ ਦੇਖਿਆ $964,000, ਤਕਰੀਬਨ $1 ਮਿਲੀਅਨ। ਹਾਂ ਕਰੀਬ $1 ਮਿਲੀਅਨ ਕਹਿ ਲਓ, ਜਿਹੜੀ ਰੀਪਰਪਸਿੰਗ ਗਰਾਊਂਡ ਕਰਨੀ ਆ। ਇੱਕ ਪ੍ਰਾਈਵੇਟ ਉਹਦੀ ਫਰਮ ਹਾਇਰ ਕੀਤੀ ਆ, ਠੀਕ ਹੈ, ਉਹ ਦੱਸੂਗੇ ਵਾਟ ਟੂ ਡੂ। ਅੱਛਾ, ਉਹਨਾਂ ਨੂੰ ਸਲਾਹ $1 ਮਿਲੀਅਨ ਲੈ ਕੇ ਸਲਾਹ ਦਊਗੀ। ਹਾਂ। ਤੇ ਜਿਹੜੇ ਸਾਡੇ ਵਾਟਰ ਕੋਲੇਸ਼ਨ ਦੇ ਮੈਂਬਰ ਆ, ਜੋ ਵੀ ਉੱਥੇ ਗਏ ਸੀ, ਜਿਵੇਂ ਰਾਲਫ ਨੂੰ ਤੁਸੀਂ ਜਾਣਦੇ ਹੋ, ਵੀ ਇੱਥੇ ਆ ਚੁੱਕੇ ਆ, ਉਹ ਕਹਿੰਦਾ ਵੀ ਤੁਸੀਂ ਇਹ ਸਲਾਹ ਤਾਂ ਫਾਰਮਰਾਂ ਤੋਂ ਲੈ ਲਓ, ਫਾਰਮਰ ਤੁਹਾਡੇ ਨਾਲ ਰਲ ਕੇ ਤੁਸੀਂ ਉਹਨਾਂ ਦੀ ਗੱਲ ਸੁਣ ਲਓ, ਆਹ ਪੈਸਾ ਕਿੰਨਾ ਤੁਹਾਡਾ ਬਚਾਅ ਹੋ ਸਕਦਾ ਸੀ। ਪਰ ਨਹੀਂ, ਉਹਨਾਂ ਨੇ ਓਕੇ ਕਰਤੀ। ਉਹ ਕਹਿੰਦੇ ਗਵਰਨਮੈਂਟ ਦੀ ਮਨੀ ਆਉਂਦੀ, ਉਹ ਕਿਸੇ ਨੂੰ ਫਾਰਮਰਾਂ ਦਾ ਵਿਚਾਰਿਆਂ ਦਾ ਕਿਹੜਾ ਕੋਈ ਜ਼ੋਰ ਆ, ਆਪਾਂ ਕੀ ਕਰ ਸਕਦੇ ਹਾਂ, ਉਹਨੇ ਦੇਣੀ ਆ, ਉਹਨਾਂ ਨੇ ਲੈਣੀ ਆ। ਤੇ ਜਿਹੜਾ ਤੁਸੀਂ ਪੁੱਛਿਆ ਸੀ ਕੁਐਸਚਨ ਵੀ ਪਾਣੀ ਦਾ ਮਸਲਾ, ਉਹ ਕਾਨੂੰਨੀ ਕਾਰਵਾਈ ਉਦਾਂ ਹੀ ਚੱਲ ਰਹੀ ਹੈ ਅਜੇ, ਠੀਕ ਹੈ ਜੀ, ਕੋਈ ਚੇਂਜ ਨਹੀਂ ਆਈ। ਉਹਨਾਂ ਚੱਕ ਇਹ ਸਾਨੂੰ ਐਡ ਕਰ ਦਿੱਤਾ ਉਹਨੇ ਵੀ ਸਾਨੂੰ ਐਵਰੀ ਮੰਥ ਜਿਹੜੇ ਸਾਡੇ ਮੀਟਰ ਲੱਗੇ ਸੀ, ਸਾਨੂੰ 1 ਤਰੀਕ ਤੋਂ ਲੈ ਕੇ 10 ਤਰੀਕ ਦੇ ਵਿੱਚ ਜੀ ਮੀਟਰਾਂ ਦੀ ਫੋਟੋ ਖਿੱਚ ਕੇ ਰੀਡਿੰਗ ਦੀ ਉਹ ਦੇਣੀ ਪਵੇਗੀ ਪਹਿਲੇ 10 ਦਿਨਾਂ 'ਚ, ਹਰ ਮਹੀਨੇ। ਠੀਕ ਆ, ਇਹ ਉਹਨਾਂ ਨੇ ਇੱਕ ਐਡੀਸ਼ਨ ਕਰਤਾ ਵੀ ਮਹੀਨੇ ਕਿੰਨਾ ਪਾਣੀ ਵਰਤ ਰਹੇ ਆ, ਪਾਣੀ ਕਿੰਨਾ ਯੂਜ਼ ਕਰਦੇ ਆ। ਪਰ ਪਾਣੀ ਜਿਹੜਾ ਤੁਸੀਂ ਪੁੱਛਿਆ ਵੀ ਪਾਣੀ ਦਾ ਜਿਹੜਾ ਉਹਦਾ ਲੈਵਲ ਆ, ਉਹ ਕਾਫੀ ਕਿਤੇ ਉੱਪਰ ਆ ਚੁੱਕਾ। ਤੇ ਸਪੈਸ਼ਲੀ ਮੈਂ ਵਾਈਟ ਏਰੀਆ 'ਚ ਆ, ਮੈਨੂੰ ਖਰੇ ਤਾਂ ਹੀ ਮੈਂ ਜ਼ਿਆਦਾ ਇਹ ਵੀ ਨਹੀਂ ਕਰਕੇ ਮੈਂ ਆਪਣੇ ਲਈ ਲੜਦਾ ਵੀ ਇਕੱਲਿਆਂ ਲਈ, ਸਾਰਿਆਂ ਲਈ ਆ। ਇੱਕ ਬਹੁਤ ਆ ਵਾਈਟ ਏਰੀਆ ਜਿਹਦਾ। ਤੇ ਕਿਤੇ ਇਦਾਂ ਤਾਂ ਨਹੀਂ ਹੁਣ ਕਿਸਾਨਾਂ ਦੇ ਮਨ 'ਚ ਆਇਆ ਵੀ ਚੱਲ ਹੁਣ 100 ਫੁੱਟ ਪਾਣੀ ਉੱਤੇ ਆ ਗਿਆ ਆ, ਜੋ ਹੁਣ ਤੁਸੀਂ ਦੱਸ ਰਹੇ ਹੋ ਵੀ ਜਿੱਦਾਂ ਮੋਟਰ 340 350 ਤੇ ਸੀ, ਹੁਣ 250 ਦੇ ਉੱਤੇ ਲੈਵਲ ਦੇ ਉੱਤੇ ਆ, ਤੇ ਇਹ ਤਾਂ ਨਹੀਂ ਮਨ 'ਚ ਆ ਜਾਊਗਾ ਕਿਸਾਨਾਂ ਦੇ ਵੀ ਚੱਲ ਹੁਣ ਬਥੇਰਾ ਪਾਣੀ ਆਪਾਂ ਲਾਈ ਚੱਲੀਏ?
ਨਹੀਂ ਆਈ ਡੋਂਟ ਥਿੰਕ ਇਹ ਨਾ ਤਾਂ ਤੁਹਾਨੂੰ ਕਰਨਾ ਚਾਹੀਦਾ ਹੂੰ ਤੇ ਨਾ ਹੀ ਇਹ ਮੈਨੂੰ ਲੱਗਦਾ ਹੋਣਾ ਕੋਈ ਹੈ। ਕਰੂਗਾ। ਹਾਂ, ਹੂੰ ਤੁਹਾਨੂੰ ਇਸ ਚੀਜ਼ ਨੂੰ ਸਾਨੂੰ ਇਹ ਲੈ ਕੇ ਨਹੀਂ ਚੱਲਣਾ ਚਾਹੀਦਾ ਤੇ ਇਹ ਗਲਤ ਫਹਿਮੀ ਅਸੀਂ ਜਦੋਂ ਪਹਿਲਾਂ ਵੀ ਹੋਇਆ ਸੀ, ਅਸੀਂ ਪਬਲਿਕ ਨੂੰ ਵੀ ਨਾਲ ਐਜੂਕੇਟ ਕਰਨਾ ਚਾਹੁੰਦੇ ਹਾਂ, ਜਿੱਥੇ ਅਸੀਂ ਆਪ ਐਜੂਕੇਸ਼ਨ ਲੈ ਰਹੇ ਹਾਂ ਨਾ, ਨਾਲ ਅਸੀਂ ਆਮ ਪਬਲਿਕ ਨੂੰ ਵੀ ਦੱਸਣਾ ਚਾਹੁੰਦੇ ਹਾਂ ਵੀ ਤੁਸੀਂ ਫਾਰਮਰਾਂ ਨੂੰ ਆਪਣੇ ਦੁਸ਼ਮਣ ਨਾ ਸਮਝੋ ਵੀ ਤੁਹਾਡਾ ਪਾਣੀ ਕੱਢਦੇ ਥੱਲੇ। ਅਸੀਂ ਕੋਈ ਪਾਣੀ ਕੱਢ ਕੇ ਵੇਚਦੇ ਥੋੜ੍ਹਾ ਆ ਜਾਂ ਅਸੀਂ ਪਾਣੀ ਦੀਆਂ ਦੁਕਾਨਾਂ ਪਾਈਆਂ ਆ। ਅਸੀਂ ਤਾਂ ਪਾਣੀ ਕੱਢ ਕੇ ਜਿਹੜੀ ਫਸਲ ਕੋਈ ਵੀ ਉਗਾਉਂਦੇ ਆ ਤੇ ਉਹ ਮੁੜ ਕੇ ਪਬਲਿਕ ਹੀ ਖਾਂਦੀ ਸਾਰੀ। ਇੱਕ ਫਾਰਮਰ ਦਾ ਇੱਕ ਦਾ ਪਰਿਵਾਰ ਕਿੰਨਾ ਕੁ ਖਾ ਲੂਗਾ ਕਿਤੇ। ਇਹ ਚੀਜ਼ਾਂ ਨੂੰ ਲੈ ਕੇ ਨਹੀਂ, ਮੈਨੂੰ ਨਹੀਂ ਲੱਗਦਾ ਵੀ ਇਹ ਫਾਰਮਰ ਇੱਦਾਂ ਸੋਚਦੇ ਹੋਣਗੇ ਤੇ ਨਾ ਹੀ ਮੈਨੂੰ ਲੱਗਦਾ ਸਾਨੂੰ ਇਹ ਸੋਚਣਾ ਚਾਹੀਦਾ। ਪਾਣੀ ਦੀ ਸ਼ਾਰਟੇਜ ਤੁਸੀਂ ਵੀ ਬੜੇ ਸਮਝਦਾਰ ਆ, ਮੈਨੂੰ ਲੱਗਦਾ ਤੁਹਾਨੂੰ ਕਾਫੀ ਹਿਸਟਰੀ ਬਾਰੇ ਥੋੜ੍ਹਾ ਜਿਹਾ ਇੱਥੇ ਦਾ ਗਿਆਨ ਆ ਵੀ 1800 ਕੁਛ ਦੇ ਵਿੱਚ ਵੀ ਇੱਦਾਂ ਦੇ ਫਲੱਡ ਤੇ ਇੱਦਾਂ ਦਾ ਕੁਛ ਚੀਜ਼ਾਂ ਆਈਆਂ ਸੀਗੀਆਂ। ਜਦੋਂ ਆ ਗਈਆਂ ਤੇ ਮੁੜ ਕੇ ਕਿਤੇ ਸੋਕਾ ਨਹੀਂ ਪਿਆ ਫਿਰ। ਤੇ ਜੇ ਹੁਣ ਆ ਪਾਣੀ ਪੈ ਗਿਆ ਆ ਗਿਆ, ਦੇਖੋ ਜੀ ਰੱਬ ਦੇ ਘਰ ਦਾ ਕਹਿੰਦੇ ਦੇਖਿਆ, ਹੋ ਸਕਦਾ ਨੈਕਸਟ ਈਅਰ ਹੋਰ ਥੋੜ੍ਹਾ ਪੈ ਜਾਵੇ, ਹੋ ਸਕਦਾ ਪੂਰੇ 10 ਸਾਲ ਨਾ ਹੀ ਪਵੇ। ਫਿਰ ਆਪਾਂ ਨੂੰ ਜਿੱਦਾਂ ਪੂੰਜੀ ਥੋੜ੍ਹੀ ਜਿਹੀ ਸੇਵ ਕੀਤੀ ਆ, ਫਿਰ ਬਜ਼ੁਰਗ ਕਹਿੰਦੇ ਜੀਰ ਜੀਰ ਕੇ ਖਾਓ, ਇੱਕੋ ਵਾਰੀ ਨਾ ਮਕਾਓ। ਆਪਾਂ ਫਿਰ ਤਾਂ ਵੀ ਅਸੀਂ ਤਾਂ ਜੀਰ ਜੀਰ ਕੇ ਖਾਣ ਵਾਲੇ ਹਾਂ, ਜਾਂ ਫਾਰਮਰ ਤਾਂ ਅੱਗੇ ਹੀ ਇਸ ਚੀਜ਼ ਦੇ ਹੁੰਦੇ ਆ ਭਾਈ, ਥੋੜ੍ਹਾ ਜਿਹਾ ਕਹਿੰਦੇ ਰੇਨੀ ਡੇ ਲਈ ਵੀ ਰੱਖ ਲਓ ਹੈ ਨਾ, ਜਿੱਦਾਂ ਮਾਇਆ ਜੀ ਜੋੜੀ ਆ ਤੇ ਉਹਦੇ ਤੇ ਇਹ ਨਹੀਂ, ਮੈਨੂੰ ਨਹੀਂ ਲੱਗਦਾ ਇੱਦਾਂ ਕਰੂਗੇ ਤੇ ਨਾ ਹੀ ਸਾਨੂੰ ਨਾ ਹੀ ਚਾਹੀਦਾ ਕਰਨਾ ਇੱਦਾਂ ਹੈ ਨਾ। ਬਹੁਤ ਵਧੀਆ ਜੀ ਬਿਲਕੁਲ ਨਹੀਂ, ਚਲੋ ਬਹੁਤ ਵਧੀਆ ਆ ਵੀ ਇਹ ਇੱਕ ਗੁੱਡ ਨਿਊਜ਼ ਹੈ, ਜਿੱਦਾਂ ਤੁਸੀਂ ਜ਼ਰੂਰ ਦੱਸੀ ਆ ਵੀ ਚਲੋ ਪਾਣੀ ਦਾ ਲੈਵਲ ਇਹਦੇ ਦੇ ਨਾਲ ਜਿਹੜਾ ਉੱਤੇ ਆਇਆ ਆ, ਇਹ ਵਧੀਆ ਆ। ਇਹ ਕਿੰਨਾ ਚਿਰ ਚੱਲੂਗਾ ਕਿੱਦਾਂ ਕਿਵੇਂ ਆ, ਪਰ ਬਾਕੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਸਾਰੀਆਂ ਚੀਜ਼ਾਂ ਪੈਰਲਲੀ ਜਿਹੜੀਆਂ ਉਹ ਚੱਲ ਰਹੀਆਂ ਹਾਂ। ਤੇ ਰਾਈਟ ਨਾਓ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਅਮਰੀਕ ਸਿੰਘ ਜੀ ਵੀ ਕਾਸਟ ਨੂੰ ਲੈ ਕੇ ਵੀ ਹੁੰਦਾ ਹੈ, ਸਾਰੀਆਂ ਚੀਜ਼ਾਂ ਜਿਹੜੇ ਫੈਸਲੇ ਉਹ ਲਏ ਜਾਣੇ ਚਾਹੀਦੇ। ਹਾਂ ਬਿਲਕੁਲ। ਵੀ ਬਹੁਤ ਸਾਰੇ ਕਿਸਾਨ ਇਹ ਸੋਚ ਰਹੇ ਆ ਵੀ ਇਸ ਵਾਰ ਤਾਂ ਚਲੋ ਕ੍ਰੌਪ ਪਤਾ ਨਹੀਂ ਜਿਹਦਾ ਘੱਟ ਸੈੱਟ ਹੋਇਆ ਵੀ ਉਹਦਾ ਖਰਚਾ ਵੀ ਉਸ ਹਿਸਾਬ ਦੇ ਨਾਲ ਉਹ ਘੱਟ ਕਰ ਰਿਹਾ ਆ। ਹਾਂਜੀ ਹਾਂਜੀ। ਅਗਲੇ ਸਾਲ ਤੱਕ ਟਰੀ ਜਿਹੜੇ ਉਹ ਬਚੇ ਰਹਿਣ, ਫਿਰ ਅਗਲੀ ਜਿਹੜੀ ਉਹ ਦੇਖਾਂਗੇ। ਤੁਸੀਂ ਇਸ ਸਾਰੀ ਚੀਜ਼ ਨੂੰ ਕਿੱਦਾਂ ਤੁਸੀਂ ਓਵਰਆਲ ਆਪਣੇ ਫਾਰਮ ਦੇ ਵਿੱਚ ਕਿੱਦਾਂ ਇਸ ਨੂੰ ਇੰਪਲੀਮੈਂਟ ਕਰ ਰਹੇ ਆ? ਕੀ ਤੁਸੀਂ ਜਿੱਦਾਂ ਰੈਗੂਲਰ ਸੀਜ਼ਨ ਦੇ ਵਿੱਚ ਸਪਰੇਆਂ ਫਰਟੀਲਾਈਜ਼ਰ ਉਹ ਸਾਰਾ ਕੁਝ ਪਾ ਰਹੇ ਸੀ ਉਦਾਂ ਹੀ ਆ, ਜਾਂ ਥੋੜਾ ਜਿਹਾ ਲੈਵਲ ਤੁਸੀਂ ਕਿੱਦਾਂ ਦੇ? ਨਹੀਂ, ਥੋੜਾ ਜਿਹਾ ਮੈਂ ਵੀ ਕਹਾਂ ਮੈਂ ਥੋੜਾ ਘੱਟ ਕੀਤਾ। ਠੀਕ ਹੈ, ਥੋੜਾ ਜਿਹਾ ਕੀਤਾ। ਸੋ ਕਾਸਟ ਸੇਵਿੰਗ ਦੇ ਵਿੱਚ ਇਹ ਚੀਜ਼ ਹਾਂ ਬਿਲਕੁਲ ਜ਼ਰੂਰੀ ਆ। ਇਹ ਬਾਕੀ ਚੀਜ਼ਾਂ ਮਹਿੰਗੀਆਂ ਹੋਣ ਕਰਕੇ ਤੁਹਾਨੂੰ ਇਹ ਫੈਸਲਾ ਲੈਣਾ ਪੈ ਰਿਹਾ ਹੈ, ਜਾਂ ਓਵਰਆਲ ਕ੍ਰੌਪ ਦੀ ਪਰਸੈਂਟੇਜ ਦੇਖ ਕੇ ਤੁਸੀਂ ਕਰ ਰਹੇ ਹੋ? ਤੁਹਾਨੂੰ ਮੈਨੂੰ ਲੱਗਦਾ ਐਜ ਏ ਬਿਜ਼ਨਸ ਸਾਰਾ ਕੁਝ ਦੇਖਣਾ ਪਊਗਾ। ਹਾਂਜੀ। ਉਹ ਇਵੇਂ ਆ ਵੀ ਜੇ ਪਿਛਲਾ ਕ੍ਰਾਪ ਤੁਹਾਡਾ ਪਹਿਲਾਂ ਦੇਖੋ ਕਿੰਨੇ ਨੂੰ ਵਿਕ ਰਿਹਾ, ਤੁਹਾਡੇ ਕੋਲ ਮਨੀ ਕਿੰਨੀ ਆਊਗੀ, ਫੰਡਿੰਗ ਤੁਹਾਡੇ ਕੋਲ, ਬਜਟ ਤੁਹਾਡਾ ਕੀ ਹੈ, ਤੁਸੀਂ ਉਸ ਹਿਸਾਬ ਨਾਲ ਫਿਰ ਮੂਹਰੇ ਵੀ ਪੈਸੇ ਖਰਚਣੇ। ਕਈ ਵਾਰੀ ਜੇ ਮੰਨ ਲਓ ਜੇ ਆਪਾਂ ਨੂੰ ਲੱਗਦਾ ਵੀ ਮੋਹਰਲਾ ਸਮਾਂ ਆਉਣ ਵਾਲਾ ਬਹੁਤ ਚੰਗਾ ਆ, ਪ੍ਰਾਈਸ ਚੰਗੀ ਆ, ਸ਼ਾਰਟ ਕਰਾਪਿਆ, ਫਿਰ ਆਪਾਂ ਥੋੜਾ ਜਿਹਾ ਐਕਸਟਰਾ ਬੂਸਟ ਕਰ ਸਕਦੇ ਹਾਂ ਵੀ ਮੂਹਰੇ ਵੀ ਪ੍ਰਾਈਸ ਚੰਗੀ ਆ। ਹੁਣ ਦੇਖੋ ਜਿਹੜਾ ਪਿਛਲਾ ਸਮਾਂ ਲੰਘ ਕੇ ਗਿਆ, ਪਿਛਲੇ 3 ਮਹੀਨੇ ਲੰਘ ਕੇ ਗਏ ਆ, ਉਹ ਤਾਂ ਡਾਲਰ ਤੋਂ ਪ੍ਰਾਈਸ ਮੁੜ ਕੇ ਗਈ ਆ। ਹੁਣ ਥੋੜੀ ਜਿਹੀ ਇਨਕਰੀਜ਼ ਹੋਈ ਆ, ਉਹ ਵੀ ਤਾਂ ਪਤਾ ਲੱਗਾ ਬਾਇਰਾਂ ਨੂੰ ਵੀ ਕ੍ਰਾਪ ਦੀ ਸ਼ਾਰਟੇਜ ਆ ਰਹੀ ਆ। ਇਹ ਡੈਫੀਨਿਟਲੀ ਸ਼ਾਰਟੇਜ ਆ ਇਹਦੇ 'ਚ। ਨਹੀਂ ਇੱਕ ਕਈ ਵਾਰੀ ਇਹ ਕਹਿੰਦੇ ਵੀ ਉੱਦਾਂ ਤੁਸੀਂ ਕਹਿ ਰਹੇ, ਉੱਦਾਂ ਨਹੀਂ। ਤੁਸੀਂ ਜਿਹੜੇ ਬੜੇ ਸੀਰੀਅਸ ਬਿਜ਼ਨਸਮੈਨ ਤੇ ਬਾਇਰ ਆ ਨਾ ਜੀ, ਉਹ ਇਹਨਾਂ ਦਿਨਾਂ 'ਚ ਆ ਕੇ ਫੀਲਡ ਦੇਖ ਲੈਂਦੇ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਕ੍ਰੌਪ ਕਿੰਨਾ ਸੈੱਟ ਆ। ਕੰਮ ਚੈੱਕ ਇਟ ਆਊਟ ਯਾ। ਮੇਰੇ ਕੋਲ ਐਵੇਂ ਕਹੇ ਸੰਡੇ ਬੰਦੇ ਆਏ ਸੀ ਲਾਸ ਐਂਜਲਸ ਤੋਂ, ਤੇ ਉਹਨਾਂ ਨੂੰ ਘੁਮਾ ਫਿਰਾ ਕੇ ਦਿਖਾ ਲਿਆ ਵੀ ਨਾਲੇ ਐਨ ਚੰਗੀ ਤਰ੍ਹਾਂ ਵੀ ਦੇਖੋ ਇੱਕ ਬਦਾਮ ਇੱਥੇ ਲੱਗਾ ਆ, ਦੂਜਾ ਇੱਥੇ ਲੱਗਾ ਆ। ਨਹੀਂ ਤਾਂ ਕਿਤੇ ਕਿਤੇ ਜਿੱਦਾਂ ਆਪਾਂ ਜਿਹੜੇ ਇਹ ਕੁਛ ਵਰਾਇਟੀਆਂ ਹੈ ਇੰਡੀਪੈਂਡੈਂਟ ਹੋਈ, ਮੌਂਟਰੇ ਹੋਈ, ਜਿੱਦਾਂ ਆਪਾਂ ਕਹਿੰਦੇ ਇੱਕ ਗੁੱਤ ਗੁੰਦੀ ਹੁੰਦੀ ਹੈ ਨਾ, ਹਾਂਜੀ ਹਾਂਜੀ, ਇੱਦਾਂ ਗੁੰਦੇ ਹੁੰਦੇ ਆ ਕ੍ਰਾਪ ਦੇ ਨਾਲ, ਲੋਡਡ ਹੁੰਦੇ ਆ ਟਰੀ, ਪਰ ਉਹ ਚੀਜ਼ ਉਹ ਨਹੀਂ ਹੈਗੀ। ਉਸ ਹਿਸਾਬ ਦੇ ਨਾਲ ਮੈਨੂੰ ਲੱਗਦਾ ਆਪਾਂ ਨੂੰ ਹਰ ਇੱਕ ਕੱਲਾ ਫਾਰਮਰ ਆਪਣਾ ਖਰਚਾ ਕੰਟਰੋਲ ਕਰ ਰਿਹਾ ਤੇ ਕਰਨਾ ਵੀ ਚਾਹੀਦਾ। ਤੇ ਇੱਕ ਸਾਡਾ ਮੈਨੂੰ ਲੱਗਦਾ ਇਹ ਫਾਇਦਾ ਵੀ ਹੋ ਰਿਹਾ ਆ। ਇਹ ਨਾਲ ਗੱਲ ਯਾਦ ਆ ਜਾਂਦੀ, ਜਸਵੀਰ ਭਾਜੀ ਹੋਣੀ ਫਰਟੀਲਾਈਜ਼ਰ ਦਾ, ਜਿਹੜੀਆਂ ਚੀਜ਼ਾਂ ਦਾ ਜਦੋਂ ਇਹ ਪੈਕੇਜ ਬਣਾ ਰਹੇ ਆ, ਅਸੀਂ ਆਮ ਦੂਜੀਆਂ ਕੰਪਨੀਆਂ ਕੋਲ ਜਾਂਦੇ ਆ
ਤੇ ਜਿਹੜਾ ਪੱਗ ਦਾ ਆ ਬਜਟ ਹੁੰਦਾ ਸਪਰੇਆਂ ਦਾ, ਉਹਦਾ ਬਹੁਤ ਫਰਕ ਹੈ ਸਾਡਾ। ਉਹ ਤੁਹਾਨੂੰ ਡਿਸਕਾਊਂਟਡ ਪ੍ਰਾਈਸ ਮਿਲਦਾ। ਬਹੁਤ ਡਿਸਕਾਊਂਟਡ ਐਂਡ ਅਫੋਰਡੇਬਲ ਆ। ਹੂੰ। ਤੇ ਅਸੀਂ ਇਹ ਬਹੁਤ ਵਧੀਆ ਗੱਲ ਹੈ ਭਾਈਚਾਰਕ ਦੀ ਸਾਂਝ ਦੀ, ਇੱਕ ਦੂਜੇ ਨਾਲ ਵੰਡਾ ਕੇ ਹਿੱਸਾ ਵੰਡਾਉਣ ਵਾਲੀ ਗੱਲ ਹੈ ਵੀ ਜੇ ਖਰਚਾ ਘੱਟ ਕਰ ਲਓ ਤੇ ਚਲੋ ਇਨਕਮ ਥੋੜ੍ਹੀ ਜਿਹੀ ਜ਼ਿਆਦਾ ਆ ਜਾਊ। ਜੇ ਤੁਸੀਂ ਇਹਦਾ ਹਰ ਇੱਕ ਦੇ ਮਗਰ ਲੱਗ ਕੇ ਅਸੀਂ ਕਰੀਏ, ਹੋ ਸਕਦਾ ਅਸੀਂ ਖਰਚਾ ਵੀ ਕਦੇ ਜ਼ਿਆਦਾ ਕਰਨਾ ਬੈਠ ਗਈਏ ਨਾ। ਇਹ ਚੀਜ਼ਾਂ ਤੇ ਸਾਰੀਆਂ ਇਹ ਜਦੋਂ ਤੁਸੀਂ ਜਿੱਦਾਂ ਤੁਸੀਂ ਪੱਗ ਦੇ ਥਰੂ ਲੈਂਦੇ ਆ, ਤੁਹਾਡੇ ਜਿਹੜੇ PCA ਆ, ਜਿਹੜੇ ਹੋਰ ਕੰਪਨੀਆਂ ਦੇ ਬੇਸਿਕਲੀ ਉਹ ਸੇਲਸ ਪਰਸਨ ਆ, ਤੇ ਉਹ ਮਾਈਂਡ ਨਹੀਂ ਕਰਦੇ, ਉਹ ਉਹਨਾਂ ਦੇ ਨਾਲ ਕਿੱਦਾਂ ਫਿਰ ਰਹਿੰਦਾ ਆ? ਕਈ ਤਾਂ ਮਾਈਂਡ ਕਰਦੇ ਆ, ਕਈ ਕਹਿੰਦੇ ਵੀ ਸਾਨੂੰ ਵੀ ਨਾਲ ਰਲਾ ਲਓ। ਅੱਛਾ, ਠੀਕ ਹੈ। ਵੀ ਤੁਸੀਂ ਕਿੰਨੇ ਕੁ ਵੋਲੀਅਮ ਖਰੀਦਦੇ ਆ, ਕੌਣ ਆ। ਸੋ ਪੱਗ ਵਾਲਿਆਂ ਦੀ ਜਿਹੜੀ ਕਹਿ ਸਕਦੇ ਆ ਵੀ ਹੁਣ ਪਕੜ ਇਦਾਂ ਦੀ ਮਾਰਕੀਟ ਦੇ ਉੱਤੇ ਵੱਧ ਰਹੀ ਆ, ਕਿਉਂਕਿ ਫਾਰਮਰ ਨਾਲ ਕਾਫੀ ਜੁੜ ਰਹੇ ਆ। ਸਾਰੀ ਪਕੜ ਜਿਹੜੀ ਭਾਜੀ ਜਸਵੀਰ ਐਕਚੁਅਲੀ ਇਦਾਂ ਕਹਿ ਸਕਦੇ ਵੀ ਉਹ ਮੇਨ ਫਰਟੀਲਾਈਜ਼ਰ ਤੇ ਕੈਮੀਕਲ ਵਗੈਰਾ ਉਹਦੇ ਨਾਲ ਗੱਲ ਕਰਕੇ ਪਾਈਦਾ ਕਰੀਦਾ, ਉਹ ਪਕੜ ਕਾਫੀ ਵੱਡੀ ਹੋ ਜਾਂਦੀ ਆ। ਠੀਕ ਹੈ, ਵਧੀਆ ਉਹਦੇ ਨਾਲ, ਕਿਉਂਕਿ ਹਰ ਫਾਰਮਰ ਤਕਰੀਬਨ ਮੈਨੂੰ ਪਤਾ ਲੱਗਾ ਵੀ ਕਾਫੀ ਲੈ ਰਹੇ ਆ, ਕਿ ਦੇਖੋ ਅਸੀਂ ਸੇਵਿੰਗ ਦੇਖਣੀ ਆਪਣੀ ਇਵੈਂਚੁਅਲੀ। ਹੁਣ ਭਾਵੇਂ ਅਸੀਂ ਕਿਸੇ ਹੋਰ ਕੰਪਨੀ ਦਾ ਨਾਂ ਨਾ ਲਈਏ, ਕਿੰਨੀਆਂ ਕੰਪਨੀਆਂ ਇੱਥੇ, ਬਹੁਤ ਕੰਪਨੀਆਂ ਵੈਲੀ ਦੇ ਵਿੱਚ ਆ ਜੀ, ਉਹ ਕੋਈ ਸਾਡੇ ਨਾਲ ਏਦਾਂ ਤੇ ਪਿਆਰ ਨਹੀਂ ਕਰਕੇ ਕਰਦਾ ਵੀ ਯਾਰ ਤੁਹਾਡੇ ਤੋਂ ਇੰਨਾ ਸਸਤਾ ਕਰਦੇ ਨਹੀਂ। ਬਹੁਤ ਫਰਕ ਆ, ਬਹੁਤ ਫਰਕ ਹੈ। ਕਿਤੇ ਕਿਤੇ ਤੁਹਾਨੂੰ ਏਦਾਂ ਲੱਗਦਾ ਵੀ, ਉਹਦੇ ਮੈਂ ਐਗਜ਼ਾਮਪਲ ਦੇ ਦਿਆਂ ਵੀ ਆਪਣੀ ਰਾਉਂਡ ਅਪ ਹੀ ਲੈਣ ਚੱਲ ਜਾਈਏ ਅਸੀਂ। ਹਾਂਜੀ, ਠੀਕ ਹੈ। ਉਹਦੇ 'ਚ $10-15 ਦਾ ਗੈਲਨ ਦੇ ਪਿੱਛੇ ਇੱਧਰ ਉੱਧਰ ਫਰਕ ਪੈ ਜਾਂਦਾ। ਬਿਲਕੁਲ, ਜੇ ਇਕੱਠੇ ਹੋ ਕੇ ਜਦੋਂ ਕਰਦੇ ਆ ਤਾਂ ਫਿਰ ਗਰੁੱਪ ਡਿਸਕਾਊਂਟ ਵਗੈਰਾ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ। ਸੋ ਜਿਹੜੇ ਨਹੀਂ ਬਣੇ ਅਜੇ ਪੱਗ ਦੇ ਮੈਂਬਰ, ਉਹ ਜ਼ਰੂਰ ਪੱਗ ਦੇ ਮੈਂਬਰ। ਜ਼ਰੂਰ ਬੇਨਤੀ ਹੈ ਵੀ ਸਾਰਿਆਂ ਨੂੰ ਇਕੱਠੇ ਹੋਵੋ। ਤੇ ਦੇਖੋ ਜੀ, ਜਿੰਨਾ ਚਿਰ ਜਿਹੜੀ ਚੀਜ਼ ਚੱਲਦੀ ਹੈ ਉਹਨੂੰ ਤਾਂ ਚਲਾਈਏ। ਇਹ ਭਾਜੀ ਹੋਣੀ ਬੜੇ ਚਿਰ ਤੋਂ ਪ੍ਰੋਗਰਾਮ ਕਰ ਰਿਹਾ ਇਕੱਠਾ, ਵੀ ਹੋਰ ਵੀ ਅਸੀਂ ਵੱਡੇ ਹੋ ਕੇ ਗਰੁੱਪ ਵੱਡਾ ਕਰਕੇ ਇਹਦੀ ਮਾਰਕੀਟਿੰਗ ਵੀ ਆਪ ਕਰੀਏ, ਪਰ ਉਸ ਪਾਸੇ ਨੂੰ ਵੀ ਚੱਲ ਰਹੇ ਆ। ਵੀ ਲੈਟਸ ਸੀ, ਉਦੋਂ ਉਹ ਵੀ ਇੱਕ ਬੜਾ ਵਧੀਆ ਉਹਦੇ 'ਚ ਦੇਖੋ। ਜੇ ਤੁਸੀਂ ਕਹੋ ਤਾਂ ਮੈਂ ਇਹ ਵੀ ਥੋੜਾ ਜਿਹਾ ਟੱਚ ਕਰਦੇ ਹਾਂ। ਹਾਂਜੀ, ਆਪਾਂ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਉਸ ਪਾਸੇ ਵੱਲ ਥੋੜਾ ਟੱਚ ਕਰ ਲੈਂਦੇ। ਬਿਲਕੁਲ, ਉਸ ਚੀਜ਼ ਦੇ ਉੱਤੇ ਜਿਹੜੀ ਉਹ ਚਰਚਾ ਕਰਦੇ ਆ। ਜਿਹੜੀ ਪ੍ਰਾਈਸ ਦੀ ਇਹਨਾਂ ਨੇ ਸ਼ੁਰੂਆਤ 'ਚ ਆਪਾਂ ਗੱਲ ਕੀਤੀ ਆ ਵੀ ਡਾਲਰ ਤੱਕ, ਮਸਾਂ $8, $10 ਆਪਾਂ ਸੈਂਟ ਜਿਹੜਾ ਉਹ ਮਿਲਦਾ ਰਿਹਾ ਪਰ ਪਾਊਂਡ। ਉਹਦੇ ਲਈ ਕੀ ਜਿਹੜਾ ਉਹ ਕੀਤਾ ਜਾ ਸਕਦਾ, ਕਿਉਂਕਿ ਕਿਸਾਨ ਨੂੰ ਬਹੁਤ ਘੱਟ ਮਿਲਦਾ ਹੈ, ਵਿਚਾਲੇ ਪ੍ਰੋਸੈਸਰ ਤੇ ਰੀਟੇਲਰ ਵੀ ਕਾਫੀ ਕੁਛ ਜਿਹੜਾ ਉਹ ਲੈ ਜਾਂਦੇ ਆ। ਡਾਇਰੈਕਟ ਵੇਚਣ ਬਾਰੇ ਵੀ ਇਹ ਜਿਹੜੀ ਸੰਸਥਾ ਹੈ ਉਹ ਸੋਚ ਰਹੀ, ਉਹ ਗੱਲ ਕਰ ਰਹੀ ਆ। ਕੀ ਹੁੰਦਾ ਉਹ ਸਾਰੀ ਜਿਹੜੀ ਉਹ ਗੇਮ ਦੇ ਵਿੱਚ ਕੀ ਹੁੰਦਾ ਆ, ਉਹ ਤੁਹਾਨੂੰ ਅੱਜ ਥੋੜ੍ਹੀ ਜਿਹੀ ਉਸ ਬਾਬਤ ਜਿਹੜੀ ਉਹ ਗੱਲ ਆਪਾਂ ਕਰਾਂਗੇ। ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਇੱਦਾਂ ਹੀ ਜਿਹੜਾ ਤੁਸੀਂ ਜੁੜੇ ਰਹਿਣਾ। ਬ੍ਰੇਕ ਤੋਂ ਬਾਅਦ ਅਸੀਂ ਆਉਂਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਫਾਰਮਿੰਗ, ਜਿਸ ਦੇ ਵਿੱਚ ਗੱਲਾਂ ਬਾਤਾਂ ਆਪਾਂ ਕਰ ਰਹੇ ਹਾਂ ਅੱਜ ਅਮਰੀਕ ਸਿੰਘ ਬਸਰਾ ਜੀ ਦੇ ਨਾਲ। ਅਮਰੀਕ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਥੈਂਕ ਯੂ ਰਾਜੀ, ਥੈਂਕ ਯੂ ਵੈਰੀ ਮੱਚ ਫॉर ਦਾ ਟਾਈਮ, ਹੈ ਨਾ। ਜੀ। ਧੰਨਵਾਦ ਤੁਹਾਡਾ। ਤੇ ਆਪਾਂ ਬ੍ਰੇਕ ਤੋਂ ਪਹਿਲਾਂ ਜਿਹੜੀ ਉਹ ਗੱਲ ਜਿਹੜੀ ਉਹ ਕਰ ਰਹੇ ਸੀਗੇ ਵੀ ਆਪਾਂ ਜਦੋਂ ਹੁਣ ਬਦਾਮ ਖਾਂਦੇ ਆ ਕਿਤੋਂ ਲੈ ਕੇ ਬਾਏ ਕਰਦੇ ਆ, ਇੱਕ ਆਮ ਇਨਸਾਨ ਉਹਦੇ ਵਿਚਾਲੇ ਇੱਕ ਲੰਬੀ ਇੱਕ ਇਹਨੇ ਕਹਿ ਲਓ ਵੀ ਡਿਸਟੈਂਸ ਤੈਅ ਕੀਤਾ ਹੁੰਦਾ ਆ ਬਦਾਮ ਨੇ। ਜਿੱਦਾਂ ਹੁਣ ਤੁਸੀਂ ਇਸ ਟਾਈਮ ਦੱਸ ਰਹੇ ਆ ਵੀ ਖੇਤਾਂ 'ਚ ਲੱਗ ਚੁੱਕੇ ਆ, ਹੌਲੀ ਹੌਲੀ ਇਹਨੇ ਪੱਕਣਾ ਆ ਸਮੇਂ ਦੇ ਨਾਲ, ਸੀਜ਼ਨ ਤੋਂ ਬਾਅਦ ਉਸ ਤੋਂ ਬਾਅਦ ਫਿਰ ਇਹਨੇ ਅੱਗੇ ਤੋਂ ਅੱਗੇ ਜਿਹੜਾ ਉਹ ਜਾਣਾ ਆ। ਪਰ ਜਿੱਦਾਂ ਜਿੱਦਾਂ ਇਹਨੇ ਡਿਸਟੈਂਸ ਕਵਰ ਕਰਨਾ ਉਹਦੇ ਨਾਲ ਨਾਲ ਪ੍ਰਾਈਸ ਵੀ ਐਡ ਹੋਈ ਜਾਂਦਾ ਹੈ। ਬਿਲਕੁਲ ਤੁਸੀਂ ਜਿਹੜਾ ਦੱਸਿਆ ਵੀ $1 8 ਸੈਂਟ 10 ਸੈਂਟ ਤੋਂ ਜਿਹੜਾ ਵਿਕਦਾ ਆ ਤੁਹਾਡੇ ਕੋਲੋਂ ਸਿੱਧਾ ਕਿਸਾਨ ਦੇ ਕੋਲੋਂ, ਫਾਰਮਰ ਦੇ ਕੋਲੋਂ, ਤੇ ਜਦ ਤੱਕ ਸਾਡੇ ਤੱਕ ਪਹੁੰਚਦਾ ਆ $3 ਤੋਂ $5 ਦੇ ਵਿੱਚ ਜਿਹੜਾ ਪਰ ਪਾਊਂਡ ਉਹਦਾ ਪ੍ਰਾਈਸ ਜਿਹੜਾ ਉਹ ਹੋ ਜਾਂਦਾ, ਵਿੱਚ ਕਾਫੀ ਕੁਝ ਜਿਹੜਾ ਉਹ ਆ ਜਾਂਦਾ ਹੈ। ਹਾਂਜੀ ਰਾਜੀ, ਗੁੱਡ। ਮੈਂ ਅੱਜ ਮੈਨੂੰ ਲੱਗਦਾ ਮਹੀਨਾ ਪਹਿਲਾਂ ਜੀ ਇੱਕ ਪਾਣੀ ਤੇ ਇਸ਼ੂ, ਮੇਰੇ ਟੀਚਰ ਆ ਪੰਜਾਬ ਤੋਂ, ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ ਵੀ ਕਿੱਧਰ ਜਾ ਰਹੇ ਹਾਂ ਅਸੀਂ। ਮੈਂ ਉਹਨਾਂ ਦੀ ਸਟੇਟਮੈਂਟ ਦੇ ਵਿੱਚ ਮੁੜ ਕੇ ਵਾਪਸ ਇੱਕ ਛੋਟਾ ਜਿਹਾ ਆਰਟੀਕਲ ਉਹਦੇ ਜਵਾਬ ਵਿੱਚ ਵੀ ਲਿਖਿਆ ਸੀ ਵੀ ਪਾਣੀ ਦੀ ਸ਼ਾਰਟੇਜ ਦਾ ਮਸਲਾ ਨਾਲ ਵੀ ਸਾਡੇ ਤੇ ਫੂਡ ਸ਼ਾਰਟੇਜ ਦਾ ਕੋਈ ਸਮਾਂ ਆ ਜਾਣਾ। ਇਹ ਇੱਕ ਵੱਖਰਾ ਟੌਪਿਕ ਹੈ, ਇੱਥੇ ਵੀ ਗੱਲ ਕਰ ਸਕਦੇ ਆ। ਇਹ ਨਾਲ ਨਾਲ ਤਾਂ ਹੁਣ ਮੈਨੂੰ ਯਾਦ ਆ ਗਿਆ ਵੀ ਮਾਰਕੀਟਿੰਗ ਦੇ ਉੱਤੇ ਅਸਰ ਇਹਦਾ ਕੀ ਪੈਣਾ ਜਾਂ ਪੈ ਰਿਹਾ ਆ। ਇਹ ਮੈਨੂੰ ਯਾਦ ਆ ਗਈ, ਇਹ ਜ਼ਰੂਰ ਕਹਿਣਗੇ ਇੱਥੇ ਆਪਾਂ ਕਦੇ ਟੌਪਿਕ ਤੇ ਗੱਲ ਕਰਨੀ ਆ। ਬੜਾ ਦਿਨ ਦੂਰ ਨਹੀਂ ਗਏ, ਅਮਰੀਕਾ ਦੇ ਵਿੱਚ ਅਮਰੀਕਾ ਵਾਲਿਆਂ ਨੇ ਇੱਕ ਫੂਡ ਸ਼ਾਰਟੇਜ ਲੈ ਕੇ ਆਉਣੀ ਸਾਡੇ ਲਈ। ਅੱਛਾ, ਹਾਂ, ਇਹ ਵੱਖਰਾ ਵਿਸ਼ਾ। ਜਦੋਂ ਮੈਂ ਨਾ ਉਹ ਲਿਖੀ ਭਾਜੀ ਜਿਹੜੀ ਸਟੇਟਮੈਂਟ ਤੇ ਲਿਖ ਕੇ ਪਿੱਛੇ ਨੂੰ ਪਾਇਆ ਸੀ, ਤੇ ਮੈਂ ਡੀਟੇਲ ਦੇ ਵਿੱਚ ਲਿਖੀ ਸੀ। ਮੈਂ ਕਿਹਾ ਜੀ ਐਗਜ਼ਾਮਪਲ ਲੈ ਲਓ, $2 ਬਦਾਮਾਂ ਦਾ ਪਾਇਆ, ਐਗਜ਼ਾਮਪਲ 2 ਨਹੀਂ ਸੀ, ਉਦੋਂ ਘੱਟ ਸੀ। ਤੇ ਸਟੋਰ ਤੋਂ ਰਾਜ ਕਰਨ ਤੁਸੀਂ ਲੈਣ ਜਾਂਦੇ ਤੁਹਾਨੂੰ ਮਿਲਦਾ $6.5 ਨੂੰ ਜਾਂ $6 ਨੂੰ। ਅੱਜ ਦੀ ਗੱਲ ਆ, ਦੇਖੋ ਫਰੈਜ਼ਨੋ ਏਰੀਆ ਸਸਤੇ, ਇਹ ਨਹੀਂ ਜਨਰਲ ਅਮਰੀਕਨ ਸਟੋਰਾਂ ਤੇ ਐਵਰੇਜ ਦੇਖੋ $6 ਉਹ ਮੈਂ ਸਸਤੇ ਲੈ ਰਿਹਾ, $2 ਫਾਰਮਰ ਨੂੰ ਮਿਲਦੇ ਨਹੀਂ ਇਹ, ਉਹ ਲੈ ਰਿਹਾ। ਵਿੱਚ ਡਿਫਰੈਂਟ ਕਿੰਨੇ ਦਾ ਹੋਇਆ? $4 ਤਾਂ ਸਿੱਧਾ ਹੀ ਆ। $4 ਉਹ $4 ਕਿੱਥੇ ਜਾਂਦੇ ਆ? ਮੈਂ ਉਹ ਆਰਟੀਕਲ ਦੇ ਵਿੱਚ ਇਹ ਲਿਖਿਆ ਸੀ, ਉਹ $4 ਕਿੱਥੇ ਜਾਂਦੇ ਆ। ਹਾਂ, ਪਹਿਲਾਂ ਜਿਹੜੀ ਜਾਂਦੇ ਸਾਡੇ ਤੋਂ ਬਾਅਦ ਪੱਕਾ ਜਿਹੜੀ ਸੋਲਿਡ ਕਾਸਟ ਆ ਉਹ ਹੈਗੀ ਇੱਕ ਪ੍ਰੋਸੈਸਰ ਦੀ। ਉਹ ਚੱਕਦਾ ਸਮਾਨ, ਚੱਕ ਕੇ ਲਿਜਾਂਦਾ ਆਪਣੇ ਸ਼ੈਲਰ ਤੇ, ਉੱਥੇ ਲਿਜਾ ਕੇ ਉਹਨੂੰ ਗੋ ਥਰੂ ਹੁੰਦਾ, ਕਲੀਨ ਕਰਦਾ, ਫੋਰ ਲਿਫਟਿੰਗ, ਵੇਅਰ ਹਾਊਸ, ਟਰੱਕਿੰਗ ਇਨਵੋਲਵ, ਸਾਰੀ ਹੋ ਜਾਂਦੀ ਆ। ਉਹ ਮੇਨ ਸੈਕੰਡ ਬੰਦਾ ਹੁੰਦਾ ਜਿਹਦੀ ਕਾਸਟ ਆਉਂਦੀ ਆ। ਉਹ ਜਿੰਨੀ ਵੀ ਉਹਦੀ ਕਾਸਟ ਹੈ ਉਹ ਰੀਜ਼ਨੇਬਲ ਕਾਸਟ ਆ। ਉਹਨੂੰ ਜਿੰਨੇ ਆਪਣੀ ਲੈਣੀ ਆ ਉਹ ਲੈਣੀ ਵੀ ਚਾਹੀਦੀ ਆ, ਉਹ ਲੈਂਦਾ। ਫਿਰ ਉਹ ਤੇ ਉਹਦਾ ਪ੍ਰੋਫਿਟ ਹੁੰਦਾ ਆ ਜਿਹੜਾ ਉਹਨਾਂ ਨੇ ਲੈਣਾ ਆ। ਜਦੋਂ ਉਹ ਜਾਇਜ਼ ਆ ਉਹਨਾਂ ਦਾ, ਉਹ ਬਣਦਾ ਕਿ ਦੇਖੋ ਖਰਚੇ ਕਿੰਨੇ ਆ, ਕਿੰਨਾ ਵੇਅਰ ਹਾਊਸ, ਸਾਰਾ ਕੁਛ। ਉਹਨਾਂ ਤੋਂ ਬਾਅਦ ਜੇ ਥਰਡ ਪਾਰਟੀ ਇੱਕ ਹੋਰ ਆ ਜਾਂਦੀ ਹੈ ਲੈਣ, ਬ੍ਰੋਕਰੇਜ ਵਾਲੇ ਆ, ਤੇ ਉੱਥੇ ਜਾ ਕੇ ਫਾਰਮਰ ਤਾਂ ਪਿੱਛੇ ਰਹਿ ਗਿਆ, 2 ਸਟੈਪ ਪਿੱਛੇ ਰਹਿ ਗਿਆ। ਫਿਰ ਤੁਸੀਂ ਕੰਜ਼ਿਊਮਰ ਆਉਂਦਾ ਜਿਹੜਾ ਖਰੀਦਣ ਵਾਲਾ ਹੈ, ਉਹਦੇ ਗੱਭੇ 2 ਬ੍ਰੋਕਰ ਹੋਰ ਆ ਜਾਂਦੇ ਕੰਜ਼ਿਊਮਰ ਦੇ। ਦੇਖੋ ਚਾਹੀਦਾ ਤਾਂ ਸੀ ਕਿ ਜੀ ਗਵਰਨਮੈਂਟ ਕਹਿੰਦੀ ਹੈ ਜਿਹੜੀ ਡੀਰੈਗੂਲੇਸ਼ਨ ਕੀਤਾ ਇਹਨਾਂ ਨੇ, ਤਾਂ ਇੰਡੀਆ 'ਚ ਵੀ ਕਹਿੰਦੇ ਆ ਵੀ ਬ੍ਰੋਕਰ ਅਸੀਂ ਕੱਢ ਦੇਣੇ, ਆੜਤੀਏ ਚੱਕ ਦੇਣੇ ਆ। ਆੜਤੀਏ ਚੱਕ ਦਿਓ, ਫਿਰ ਤੀਜਾ ਬੰਦਾ ਕਿਉਂ ਲਿਆਉਣੇ ਆ? ਅੱਛਾ, ਹੁਣ ਕੀ ਹੋਇਆ ਸੀ? ਚਾਹੀਦਾ ਦੇਦਾ ਸੀ ਗਰੋਵਰ, ਗਰੋਵ ਕਰਨ ਵਾਲਾ, ਪ੍ਰੋਸੈਸਰ, ਉਹਦਾ ਖਰਚਾ, ਪ੍ਰੋਸੈਸਰ ਠੀਕ ਆ, ਉਹਨੂੰ ਕਰਨਾ, ਤੇ ਸਿੱਧਾ ਇੱਕ ਕੰਜ਼ਿਊਮਰ ਦੇ ਕੋਲ ਮਾਲ ਜਾਣਾ ਚਾਹੀਦਾ ਹੈ। ਹੁਣ ਬੰਦੇ ਕਹਿੰਦੇ ਮਹਿੰਗਾਈ ਹੋ ਗਈ, ਸਾਰੇ ਅਸੀਂ ਕਹਿੰਦੇ ਮਹਿੰਗਾਈ ਤਾਂ ਜਿਹੜਾ ਰਾਹ ਦੇ ਵਿੱਚ ਮਿਡਲਮੈਨ ਹੈ ਸਾਰੇ ਉਹਨਾਂ ਦੀ ਹੈ ਇਹ ਕੀਤੀ। ਨਾ ਕੰਜ਼ਿਊਮਰ ਕਰਦਾ, ਤੁਸੀਂ ਕਰਦੇ ਆ ਜਿਹੜਾ ਖਰੀਦਦਾ। ਮੈਂ ਵੀ ਖਰੀਦਣ ਜਾਣਾ ਗਰੋਸਰੀ, ਮੈਂ ਥੋੜ੍ਹਾ ਕਰਦਾ, ਨਾ ਫਾਰਮਰ ਕਰਦਾ। ਇਹ ਜਿਹੜੀ ਗੌਰਮੈਂਟ ਆ ਉਹਨਾਂ ਨੂੰ ਆ ਜਿਹੜੇ ਫਰੀ ਵਾਲੇ ਮਿਡਲਮੈਨ ਆ, ਇਨਵੈਸਟਰ ਕਹਿ ਲਓ ਸੋਹਣੇ ਲਫ਼ਜ਼ਾਂ 'ਚ, ਥੋੜ੍ਹੀ ਜਿਹੀ ਉਹਨਾਂ ਤੇ ਨਕੇਲ ਕੱਸਣੀ ਪਊਗੀ। ਉਹਨਾਂ ਨੂੰ ਕੰਟਰੋਲ 'ਚ ਕਰਨਾ ਪਊਗਾ, ਫਿਰ ਤੁਹਾਡੀ ਮਹਿੰਗਾਈ ਕੰਟਰੋਲ 'ਚ ਆਊਗੀ। ਪਰ ਅਮਰੀਕ ਸਿੰਘ ਜੀ, ਜਿਹੜਾ ਕੈਪੀਟਲਿਸਟ ਜਿਹੜਾ ਇੱਥੇ ਹੈਗਾ ਆ ਪੂਰਾ ਤਾਣਾ ਬਾਣਾ, ਉਹਦੇ ਵਿੱਚ ਚਾਂਸਿਸ ਤਾਂ ਘੱਟ ਆ, ਟਰੱਕਾਂ ਵਾਲੇ ਵੀ ਇਸੇ ਕੰਮ ਨੂੰ ਹੀ ਲਾਉਂਦੇ ਆ। ਬਿਲਕੁਲ ਐਗਜ਼ੈਕਟਲੀ ਗੱਲ ਸੇਮ ਆ ਕਹਾਣੀ, ਬਿਲਕੁਲ ਦਰੁਸਤ ਆ।
ਫਿਰ ਉਹਦਾ ਕੈਪੀਟਲਿਜ਼ਮ ਦੇ ਵਿੱਚ ਇਹ ਵੀ ਚੀਜ਼ ਆ, ਮੈਂ ਤੁਹਾਨੂੰ ਇੱਕ ਹੋਰ ਤਰੀਕੇ ਨਾਲ ਇੱਕ ਗੱਲ ਇਹ ਵੀ ਦੱਸ ਦਿੰਦਾ ਥੋੜ੍ਹੀ ਜਿਹੀ। ਆਪਾਂ ਮਾਰਕੀਟਿੰਗ ਦੀ ਗੱਲ ਕਰਦੇ ਸੀ, ਪਰ ਇਹ ਥੋੜ੍ਹੀ ਜਿਹੀ ਹੋਰ ਪਾਸੇ ਨੂੰ ਚੱਲੀ ਆ, ਪਰ ਰਹੂਗੀ ਇੱਥੇ ਕਿ ਹੁਣ ਜਦੋਂ ਮੈਂ ਗੱਲ ਕਰਦਾ ਕਈਆਂ ਨੂੰ ਨਾ, ਵੀ ਮੈਨੂੰ ਕਹਿੰਦੇ ਤੁਸੀਂ ਕਿੱਦਾਂ ਕਾਹਤੇ ਕਹਿੰਦਾ ਵੀ ਫਾਰਮਰ ਯਾਰ ਬੈਗਰ ਆ, ਭਿਖਾਰੀ ਆ। ਗੌਰਮੈਂਟ ਸਾਨੂੰ ਅਮਰੀਕਾ ਵਾਲੇ, ਇੰਡੀਆ ਵਾਲੇ ਕਹਿੰਦੇ ਵੀ ਵਧੀਆ, ਅਮਰੀਕਾ ਵਾਲਿਆਂ ਨੂੰ ਸਬਸਿਡੀਆਂ ਮਿਲਦੀਆਂ, ਆ ਵੀ ਮਿਲਦਾ, ਆ ਵੀ ਮਿਲਦਾ, ਆ ਵੀ ਮਿਲਦਾ, ਸੱਚੀ ਮਿਲਦਾ ਆ। ਟਰੈਕਟਰ ਤੁਹਾਨੂੰ ਦਿੰਦੇ ਆ ਨਵਾਂ, ਖਾਣਾ ਲੈ ਜਾਂਦੇ ਆ, ਚੱਲਦਾ ਹੁੰਦਾ ਬੇਸ਼ੱਕ। ਤੁਹਾਡੀ ਰੋਡ ਦੇ ਉੱਤੇ ਆ ਡਸਟ ਉੱਡਦਾ ਆ, ਤੇ ਉਹ ਕਹਿੰਦੇ ਅਸੀਂ ਤੁਹਾਡੀ ਇੱਦਾਂ ਕਰੋ, ਥੋੜ੍ਹੇ ਜਿਹੇ ਪੈਸੇ ਅਸੀਂ ਪਾਉਣੇ ਆ, 100 ਚੋਂ $80 ਤੇ 20 ਤੁਸੀਂ ਪਾਓ, ਤੁਹਾਡੀ ਡਸਟ ਕੰਟਰੋਲ ਕਰ ਦਿੰਦੇ ਆ। ਠੀਕ ਆ। ਜੇ ਮਾਰਕੀਟਿੰਗ ਦੀ ਹੈ ਨਾ, ਅੱਜ ਟੌਪਿਕ 'ਚ ਨਾ ਗੱਲ ਹੋਈ, ਫਿਨਿਸ਼ ਹੋਈ, ਆਪਾਂ ਫੇਰ ਕਰ ਲਾਂਗੇ। ਠੀਕ ਆ। ਮੈਂ ਹੁਣ ਆਹ ਗੱਲ ਜਿਹੜੀ ਇੱਕ ਕਲੀਅਰ ਕਰਦੇ ਆ, ਜਿਹੜੀ ਤੁਸੀਂ ਕੀਤੀ ਆ। ਫਿਰ ਵੀ ਕਹਿੰਦੇ ਆ ਕੰਟਰੋਲ ਗਵਰਨਮੈਂਟ ਦੇ ਹੱਥ 'ਚ ਹੈ, ਕਿਉਂ ਨਹੀਂ ਗਾ? ਸਾਨੂੰ ਉਹ ਪੈਸੇ ਦੇਈ ਜਾ ਰਹੇ ਆ। ਅੱਛਾ ਵੀ ਤੁਹਾਡੀ ਇਹ ਡ੍ਰਿਪ ਲਾਈਨ, ਜਿਹੜਾ ਤੁਹਾਡਾ ਪਾਣੀ ਹੈ ਕੰਟੀਨਿਊਸਲੀ ਤਰਤੀਬਵਾਰ ਨਹੀਂ ਪੈ ਰਿਹਾ, ਡ੍ਰਿਪ ਚੈੱਕ ਕਰਾ ਲਓ। ਹਾਂਜੀ, ਕਿਤੇ ਵੱਧ ਘੱਟ ਪੈਂਦਾ, ਅਸੀਂ ਤੁਹਾਨੂੰ ਸਬਸਿਡੀ ਦਿੰਦੇ ਆ, ਨਵੀਂ ਹੋਜ਼ ਪਵਾ ਲਓ। ਵੈਰੀ ਗੁੱਡ, ਥੈਂਕ ਯੂ। ਫਾਰਮਰ ਮੇਰੇ ਵਰਗੇ ਬੜੇ ਖੁਸ਼ ਹੁੰਦੇ ਆ, ਦੇਖੋ ਹੋਜ਼ਾਂ ਨਵੀਆਂ ਪਵਾਉਂਦੇ ਆ, ਟਰੈਕਟਰ ਨਵਾਂ ਲੈ ਕੇ ਦਿੰਦੇ ਆ, ਧੂੜ ਉੱਡਦੀ ਆ, ਕਹਿੰਦੇ ਧੂੜ ਬੰਦ ਕਰੋ, এনवायरमेंट ਵਾਲੇ ਕਹਿੰਦੇ ਆ ਪੈਸੇ ਅਸੀਂ ਦਿੰਦੇ ਆ। ਚਲੋ ਠੀਕ ਆ, ਬਹੁਤ ਵਧੀਆ, ਧੰਨਵਾਦ। ਇਹ ਲੈ ਲੈਣੀਆਂ ਚਾਹੀਦੀਆਂ, ਸਾਨੂੰ ਵੀ ਮਿਲਦੀਆਂ। ਫਿਰ ਅਸੀਂ ਕਹਿੰਦੇ ਆ ਵੀ ਗੱਲ ਸੁਣੋ, ਜਿਹੜੀ ਜਦੋਂ ਸਾਡੀ ਇਹ ਪ੍ਰਾਈਸ ਆਉਂਦੀ ਆ, ਸਾਡੀ ਕਮੋਡਿਟੀ ਜਿਹੜੀ ਅਸੀਂ ਪੈਦਾਵਾਰ ਸਾਡੀ ਆ, ਹਨਾ, ਤੁਸੀਂ ਮੈਨੂੰ ਆਹ ਤਿੰਨਾਂ ਚੀਜ਼ਾਂ ਦੇ ਪੈਸੇ ਦੇ ਦਿੱਤੇ ਆ, ਹਨਾ। ਤੁਸੀਂ ਫਾਰਮਰ, ਮੈਨੂੰ ਪਤਾ ਵੀ ਮੇਰੇ ਕਿੰਨੇ ਏਕੜ ਆ, ਮੇਰੀ ਕਿੰਨੀ ਪ੍ਰੋਡਕਸ਼ਨ ਆ, ਆਹ ਮੇਰੀ ਪ੍ਰਾਈਸ ਹੈ, ਮੈਨੂੰ 4 ਪੈਸੇ ਬਚਣੇ ਆ, ਮੈਂ ਟਰੈਕਟਰ ਵੀ ਨਵਾਂ ਲੈ ਲਊਂਗਾ, ਮੈਂ ਰੋਡ ਦੇ ਉੱਤੇ ਤੇਲ ਵੀ ਆਪ ਪਵਾ ਲਊਂਗਾ। ਗੌਰਮੈਂਟ ਕਿਉਂ ਪਵਾਵੇ ਤੇਲ? ਮੇਰੇ ਕਿਉਂ ਪਾਈਏ ਬਈ? ਉਹ ਜਿਹੜਾ ਪੈਸਾ ਆ ਸਾਡਾ, ਤੁਸੀਂ ਉਸ ਪੈਸੇ ਨੂੰ ਸਾਡੇ ਮਿਨੀਮਮ ਪ੍ਰਾਈਸ ਦੇ ਉੱਤੇ ਪ੍ਰੋਸੈਸਰ ਨਾਲ ਡੀਲ ਕਰਕੇ, ਸਾਡਾ ਪ੍ਰੋਸੈਸਰ $2.5 ਤੱਕ ਖਰਚੇ। ਜੇ ਪ੍ਰੋਸੈਸਰ ਕਹਿੰਦਾ ਵੀ ਮੈਂ ਅਫੋਰਡ ਨਹੀਂ ਕਰ ਸਕਦਾ $2.5, ਤੁਸੀਂ ਕਹਿੰਦੇ ਕੈਪੀਟਲਿਜ਼ਮ ਆ, ਠੀਕ ਆ, ਦੈਟਸ ਫਾਈਨ। ਉਹਨੂੰ ਕਹੇ ਤੂੰ ਏਦਾਂ ਕਰ, ਜਿਹੜਾ 50 ਸੈਂਟ ਆ, ਗੌਰਮੈਂਟ ਉਹਨੂੰ ਦੇਵੇ 50 ਸੈਂਟ, ਪ੍ਰੋਸੈਸਰ ਨੂੰ ਦੇਵੇ, ਤੇ ਸਾਡਾ ਮਾਲ ਉਹ ਸਾਡੀ ਪ੍ਰਾਈਸ ਸਹੀ ਤੇ ਚੱਕੇ। ਆ ਜਿਹੜੇ ਬਾਕੀ ਦੇ ਆ, ਸਾਡੇ ਉਹ ਲੋਲੀਪੌਪ ਮੂੰਹ ਨੂੰ ਫਾਰਮਰ ਦੇ ਨਾਂ ਲਾਓ, ਦੂਜੇ ਪਾਸੇ ਕੱਟ ਕੇ ਇੱਧਰ ਦੇ ਦੋ। ਉੱਥੇ ਦੇਖੋ, ਸਾਨੂੰ ਪਤਾ ਹੋਵੇ ਸਾਨੂੰ ਕੀ ਮਿਲਣਾ, ਕੀ ਕਰਨਾ। ਆਹ ਤਾਂ ਵਿਚਾਰੇ ਫਾਰਮਰ ਰੁਲਿਆਂ ਨੂੰ ਮਿਲਦਾ ਰਹਿੰਦਾ ਯਾਰ। ਅਸੀਂ ਹੁਣ ਆਹ ਨਿਕਲੀ ਸਕੀਮ, ਆਹ ਸਕੀਮਾਂ ਦੇਖਦਾ ਰਹਿੰਦਾ, ਦਿਨਾਂ ਦਾ ਕੰਮ ਕਰਦਾ ਉਹ ਬੰਦਾ, ਮਿੱਟੀ ਦੇ ਵਿੱਚ ਮਿੱਟੀ ਹੋਇਆ ਰਹਿੰਦਾ। ਉਹ ਆਪ ਹੁੰਦਾ ਜਾਂ ਉਹਦੇ ਵਰਕਰ ਹੁੰਦੇ ਆ। ਨਹੀਂ, ਉਹੀ ਗੱਲ ਆ ਨਾ, ਹੁਣ ਟਰੈਕਟਰ ਦਾ ਤੇ ਵਨ ਟਾਈਮ ਆ, ਉਹ ਤਾਂ ਥੋੜੇ ਜਿਹੇ ਆ, ਪਰ ਜੇ ਪੂਰੇ ਦੇ ਪ੍ਰੋਡਕਟ ਦੇ ਉੱਤੇ ਮਿਲੂਗਾ, ਉਹਦੇ ਨਾਲ ਫਰਕ ਬਹੁਤ ਆ, ਉੱਥੇ ਅਮਾਊਂਟ ਦਾ ਬਹੁਤ ਫਰਕ ਪੈ ਜਾਂਦਾ। ਇਹ 1970 ਤੋਂ ਲੈ ਕੇ 80 ਦੇ ਵਿੱਚ। ਸੋ ਹੁਣ ਸੌਰੀ, ਮੈਂ ਤੁਹਾਡੀ ਵਿੱਚ ਗੱਲ ਜਿਹੜੀ ਉਹ ਕੱਟ ਰਿਹਾ ਵੀ, ਹੁਣ ਜਿੱਦਾਂ ਤੁਸੀਂ ਕਹਿੰਦੇ ਆ ਵੀ ਵਿਚਾਲੇ ਜਿਹੜੇ ਪ੍ਰੋਸੈਸਰ ਤੋਂ ਬਾਅਦ ਤੇ ਕੰਜ਼ਿਊਮਰ ਦੇ ਵਿਚਾਲੇ ਬਹੁਤ ਕੁਛ ਆ, ਤੇ ਕੀ ਪੱਗ ਵਾਲੇ ਜਾਂ ਕੋਈ ਬਦਾਮਾਂ ਦੇ ਆਪਣੇ ਜਿਹੜੇ ਪੰਜਾਬੀ ਜਿਹੜੇ ਕਿਸਾਨ ਆ, ਉਹ ਕੁਛ ਸੋਚ ਰਹੇ ਆ ਵੀ ਖੁਦ ਆਪਣੀ ਬ੍ਰਾਂਡਿੰਗ ਕਰਕੇ ਆਪ ਹੀ ਜਿਹੜਾ ਸਿੱਧਾ ਕੰਜ਼ਿਊਮਰ ਤੱਕ ਪਹੁੰਚ ਜਾਈਏ? ਆ ਵੀ ਗੱਲ ਤੁਹਾਡੀ ਬਹੁਤ ਵਧੀਆ। ਆ ਤਾਂ ਹੈ ਨਾ, ਇਹ ਦੇਖੋ ਸਾਰੇ ਜਣੇ, ਜਸਵੀਰ ਸਿੰਘ, ਬਾਕੀ ਜਿੰਨੇ ਵੀ ਇਹ ਮੈਂਬਰ ਹੈ ਨਾ ਐਗਜ਼ੈਕਟਿਵ ਕਮੇਟੀ ਦੇ, ਸਾਰੇ ਦੇ ਪੱਗ ਦੇ, ਇਹ ਸੋਚ ਰਹੇ ਸੀ ਅੱਗੇ ਵੀ। ਠੀਕ ਹੈ। ਤੇ ਮੈਨੂੰ ਲੱਗਦਾ ਅਸੀਂ ਨਾ ਆਹ ਚੀਜ਼ਾਂ ਨੂੰ ਕਰਕੇ, ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਇਸ ਪਾਸੇ ਨੂੰ ਵੀ ਤੁਰ ਪਏ, ਮਾਰਕੀਟਿੰਗ ਨੂੰ, ਹਨਾ, ਤੇ ਸਾਡੇ ਨਾਲ ਕੋਈ ਵੀ ਪ੍ਰੋਸੈਸਰ ਸਾਡੇ ਨਾਲ ਕੰਮ ਕਰ ਸਕਦਾ, ਅਸੀਂ ਉਹਨਾਂ ਨਾਲ ਕਰ ਸਕਦੇ ਹਾਂ। ਜਦੋਂ ਮੰਨ ਲਓ ਅਸੀਂ ਆਪਣਾ ਬਿਜ਼ਨਸ ਦੇ ਦਈਏ, ਸਾਰੇ ਫਾਰਮਰ ਇਕੱਠੇ ਇੱਕ ਪ੍ਰੋਸੈਸਰ ਨਾਲ ਗੱਲ ਕਰ ਲਈਏ, ਉਹ ਕਹੇ ਮੈਂ ਵੀ ਤੁਹਾਡਾ ਥੋੜੇ ਘੱਟ ਪੈਸੇ ਨੂੰ ਕਰ ਦਊਂਗਾ, ਇੱਧਰ ਤੁਹਾਨੂੰ ਮੂਹਰੇ ਮਾਰਜਨ ਜ਼ਿਆਦਾ ਮਿਲ ਜੂਗਾ, ਤੇ ਤੁਹਾਡੇ ਵਿੱਚ ਮਿਡਲਮੈਨ ਕੋਈ ਨਾ ਆਊਗਾ, ਤੇ ਜਿਹੜੀ ਪੱਗ ਆ ਇਹ ਸਿੱਧੀ ਡਾਇਰੈਕਟ ਸੇਲ ਕਰੇ, ਤੇ ਮਿਡਲਮੈਨ ਸਾਰੇ ਕੱਟੇ ਗਏ, ਫਾਰਮਰ ਨੂੰ ਪ੍ਰੋਫਿਟ ਹੋ ਜਾਊਗਾ, ਤੇ ਹੋਰ ਜਿਹੜਾ ਕੰਜ਼ਿਊਮਰ ਹੈ ਉਹਨੂੰ ਥੋੜਾ ਜਿਹਾ, ਅਸੀਂ ਇਹ ਨਹੀਂ ਕਹਿੰਦੇ ਗਰੰਟੀ ਕਰਾਂਗੇ ਵੀ ਸਾਡੇ ਇੰਨੀਆਂ ਕੁ ਬਦਾਮਾਂ ਨਾਲ ਦੀ ਸਾਹ ਹੋਣਾ, ਹੋ ਸਕਦਾ ਵੀ ਉਹਨੂੰ ਮਾਰਕੀਟ 'ਚ ਬਈ ਇੱਥੋਂ ਮਾਲ ਵਧੀਆ ਮਿਲਦਾ, 2 ਬੰਦੇ ਘੱਟ ਆ ਇਹਦੇ ਵਿੱਚ, ਪ੍ਰਾਈਸ ਥੋੜਾ ਘੱਟ ਹੋ ਜੂਗੀ, ਡੈਫੀਨਿਟਲੀ ਹੋਊਗੀ। ਉਹ ਤੇ ਹੈ ਹੀ, ਜਿਹੜਾ ਵੀ ਬੈਠਾ ਰਸਤੇ 'ਚ ਉਹਨੇ ਆਪਣਾ ਮੁਨਾਫਾ ਦੇਖਣਾ ਹੀ। ਜਦੋਂ ਤੁਸੀਂ ਟਰੱਕਾਂ ਦੀ ਗੱਲ ਕੀਤੀ ਆ ਕਿ ਮੇਰਾ ਟਰੱਕਿੰਗ ਦਾ ਵੀ ਐਕਸਪੀਰੀਅੰਸ ਆ,
ਉਹਦੇ ਵਿੱਚ ਵੀ ਜਿੰਨੇ ਤੁਹਾਡੇ ਘਰਾਟ ਬਰੋਕਰ ਹੋਊਗੇ ਉਹ ਹਾਂਜੀ, ਉਹ ਤਾਂ ਹੈ ਹੀ ਆ। ਟਰੱਕਿੰਗ ਕੰਪਨੀ ਨੂੰ ਪ੍ਰੋਫਿਟ ਉਹਦਾ ਜਾਊਗਾ। ਤੇ ਆਹ ਚੀਜ਼ ਜਿਹੜੀ ਆ ਇਹਦੇ ਤੇ ਅਸੀਂ ਅਜੇ ਲੰਬੀ ਡਿਸਕਸ਼ਨ ਹੋਊਗੀ ਸਾਡੀ ਆਪਸ ਵਿੱਚ ਹੀ, ਵਰਕਆਊਟ ਅਸੀਂ ਚੱਲ ਸਲਾਹ ਰਿਹਾ। ਕਰਾਂਗੇ ਤੇ ਮਾਰਕੀਟਿੰਗ ਦੇ ਰਸਤੇ ਅਸੀਂ ਆਲਰੇਡੀ ਤੁਰੇ ਜਾ ਰਹੇ ਹਾਂ, ਪਰ ਜਾਂਦੇ ਵੀ ਆ। ਤੇ ਉਹਨਾਂ ਨੂੰ ਜੇ ਅਸੀਂ ਲੋਕਲ ਪੱਧਰ ਤੇ ਵੀ ਆ ਜਾਈਏ ਨਾ, ਤੇ ਬਈ ਸਾਨੂੰ ਫਿਰ ਕਈ ਬੰਦੇ ਜਿਹੜੇ ਹੋਰ ਜਿਹੜੇ ਹੁਣ ਹਰ ਇੱਕ ਦੁਕਾਨਦਾਰ ਆ ਜੀ। ਉਹ ਕੱਲਾ ਵੀ ਫਾਰਮਰ ਤੋਂ ਲੈ ਕੇ ਜਾ ਕੇ ਨਹੀਂ ਲਿਆ ਸਕਦਾ। ਉਹ ਫਿਰ ਹੋਲਸੇਲਰ ਤੋਂ ਥੱਲੇ ਜਿਹੜੇ ਬ੍ਰੋਕਰ ਹੈ ਫਿਰ ਉਹਨਾਂ ਤੋਂ ਉਹ ਲੈਂਦਾ ਹੈ। ਮੰਨ ਲਓ ਕੈਲੀਫੋਰਨੀਆ ਦੀ ਪੱਗ ਦਾ ਹੀ ਪਤਾ ਲੱਗ ਜਾਏ ਜੀ ਸਾਰੀ ਚ, ਤੇ ਸਾਰੀ ਪੱਗ ਹੀ ਪੰਜਾਬੀ ਕਮਿਊਨਿਟੀ ਦਾ ਆਪਣੀ ਤਾਂ ਕੁਛ ਵੀ ਨਹੀਂ ਹੈ। ਆਪਾਂ ਹਾਂਜੀ, ਨਹੀਂ ਓਵਰਆਲ ਬਿਲਕੁਲ। ਤੇ ਅਸੀਂ ਕਿੰਨਿਆਂ ਨੂੰ ਇਹ ਆਪਣੀ ਪੱਗ ਦੀ ਬ੍ਰਾਂਡ ਜਿਹੜੀ ਆ ਇਹ ਵੇਚ ਸਕਦੇ ਹਾਂ। ਤੇ ਉਹਦੇ ਤੇ ਅਸੀਂ ਕੰਮ ਵੀ ਕਰ ਰਹੇ ਹਾਂ। ਠੀਕ ਹੈ। ਉਹਦੇ ਤੇ ਜੇ ਕਿਸੇ ਨੇ ਸਾਨੂੰ ਸਲਾਹ ਮਸ਼ਵਰਾ ਵੀ ਦੇਣਾ ਹੋਵੇ ਇਸ ਚੀਜ਼ ਤੇ ਤੁਸੀਂ ਆਹ ਕਰੋ, ਉਹਦੇ ਤੇ ਮੇਰਾ ਨੰਬਰ, ਅਰਸ਼ਦੀਪ ਦਾ ਨੰਬਰ ਜੀ, ਜਸਵੀਰ ਸਿੰਘ ਦਾ ਨੰਬਰ, ਸਾਨੂੰ ਤਿੰਨਾਂ ਨੂੰ ਕੋਈ ਮਾਰਕੀਟਿੰਗ ਤੇ ਕੋਈ ਸਾਨੂੰ ਸੁਝਾਅ ਦੇਣਾ ਚਾਹਵੇ ਤੇ ਉਹ ਸਾਨੂੰ ਸੁਝਾਅ ਦੇ ਸਕਦਾ, ਸਾਡੇ ਨਾਲ ਗੱਲ ਕਰ ਸਕਦਾ ਹੈ। ਠੀਕ ਹੈ। ਅਸੀਂ ਇਸ ਚੀਜ਼ ਦੇ ਆਲਰੇਡੀ ਇੱਧਰ ਨੂੰ ਉਤਰੇ ਆ। ਬਾਕੀ ਦੇ ਮੈਂਬਰ ਵੀ ਸਾਰੇ ਕੰਮ ਕਰ ਰਹੇ ਆ, ਪਰ ਐਡੀ ਛੇਤੀ ਤੁਹਾਨੂੰ ਪਤਾ ਹੀ ਆ ਵੀ ਨਹੀਂ ਸਮਾਂ ਲੱਗਦਾ ਹੈ ਸਾਰੀਆਂ ਚੀਜ਼ਾਂ ਨੂੰ ਪਲਾਨ ਕਰਨ ਨੂੰ, ਸਾਰਾ ਕੁਝ ਜਿਹੜਾ ਕਰਨ ਨੂੰ। ਪਰ ਇਹ ਆ ਵੀ ਤੁਸੀਂ ਸੋਚਦੇ ਆ ਵੀ ਚਲੋ ਦੇਖੋ ਉਹਦੇ ਨਾਲ ਜਿਹੜੇ ਕਿਸਾਨਾਂ ਦਾ ਉਹਨਾਂ ਦਾ ਵੀ ਫਾਇਦਾ ਹੈ, ਤੇ ਜਿਹੜਾ ਕੰਜ਼ਿਊਮਰ ਐਟਲੀਸਟ ਜਿਹੜਾ ਤੁਹਾਡਾ ਕੰਜ਼ਿਊਮਰ ਹੋਊਗਾ ਉਹਨੂੰ ਵੀ ਥੋੜਾ ਫਾਇਦਾ ਹੋਊਗਾ, ਵੀ ਪ੍ਰਾਈਸ ਉਹਨੂੰ ਵੀ ਡੀਸੈਂਟ ਮਿਲੂਗਾ ਤੇ ਤੁਹਾਨੂੰ ਵੀ ਡੀਸੈਂਟ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਮਿਲੇ। ਕਿਉਂਕਿ ਇਵੈਂਚੁਅਲੀ ਸਰਵਾਈਵੇਬਿਲਟੀ ਆ ਜੀ, ਸਾਰਿਆਂ ਨੇ ਬਚਣਾ ਆ, ਰਹਿਣਾ ਆ, ਇਹ ਕਰਨਾ ਆ, ਖਰਚੇ ਘਟਣ ਤੇ ਮੁਨਾਫਾ ਵਧੇ। ਹਰ ਇੱਕ ਬਿਜ਼ਨਸ ਦੇ ਵਿੱਚ ਇਵੈਂਚੁਅਲੀ ਤਾਂ ਇਹੀ ਹੁੰਦਾ ਆ। ਪਰ ਤਗੜੇ ਆ ਕਿਸਾਨ ਵੀ ਹੁਣ ਤੁਸੀਂ ਵੇਚ ਕੇ ਤੇ ਸਾਲ ਬਾਅਦ ਜਾ ਕੇ ਜਿਹੜੀ ਉਹ ਮਿਲਣੀ ਹੁੰਦੀ ਆ, ਉਹਦੇ ਵਿਚਾਲੇ ਹੀ ਉਸ ਇੰਤਜ਼ਾਰ ਦੇ ਵਿੱਚ ਹੀ ਸਾਰਾ ਕੁਝ ਅੱਗੇ ਕਰਨਾ ਪੈਂਦਾ ਅਗਲੇ ਕਿਸੇ। ਇੱਕ ਗੱਲ ਹੋਰ ਕਰਦਾ ਜਾਵਾਂ ਨਾਲ, ਜੀ ਹੁਣ ਆਪਾਂ ਸਮਾਪਤੀ ਵਾਲੇ ਆ। ਬਿਲਕੁਲ। ਦੇਖੋ ਕਈ ਵਾਰੀ ਕਹਿ ਦਿੰਦੇ ਕਿਸਾਨ ਨੂੰ, ਮੈਂ ਇੱਕ ਗੱਲ ਕਹਿੰਦਾ ਯਾਰ, ਸਾਡੇ ਘਰ ਦੇ ਸਾਹਮਣੇ ਇੱਕ ਬੂਟਾ ਲੱਗਾ ਹੁੰਦਾ ਬਦਾਮਾਂ ਦਾ, ਉਸ ਬਦਾਮ ਦਾ ਪਤਾ ਲੱਗ ਜਾਵੇ ਆ ਫਲਾਨਾ ਬਦਾਮ ਆ, ਉਸ ਬਦਾਮ ਨੂੰ ਸਾਲ ਭਰ ਦੇਖੀ ਜਾਈਦਾ, ਅੱਜ ਏਡਾ ਹੋ ਗਿਆ, ਅੱਜ ਏਡਾ ਹੋ ਗਿਆ, ਅੱਜ ਏਡਾ ਹੋ ਗਿਆ। ਸਹੀ ਗੱਲ। ਤੇ ਮਿਹਨਤ ਕੀਤੀ ਹੁੰਦੀ ਜੇ ਫਿਰ ਕਿਸੇ ਨੂੰ ਵੀ ਇੰਡੀਆ 'ਚ ਵੀ ਆਪਾਂ ਪਿੱਛੋਂ ਕਿਸਾਨੀ ਕਰਦੇ, ਜੇ ਨਹੀਂ ਫਿਰ ਤੁਹਾਨੂੰ ਤੁਹਾਡਾ ਹੱਕ ਮਿਲਦਾ, ਫਿਰ ਦੁੱਖ ਤਾਂ ਦੁੱਖ ਹੁੰਦਾ ਹੀ ਲੱਗਦਾ ਹੀ। ਆਪਾਂ ਦੇਖਿਆ ਹੀ ਆ ਉੱਥੇ ਹੱਕਾਂ ਕਰਕੇ ਇੰਨੇ ਸਾਲ ਚ ਬੈਠੇ ਰਹੇ ਉੱਥੇ। ਬਿਲਕੁਲ ਜੀ, ਇਹ ਬੜਾ ਜ਼ਰੂਰੀ ਆ। ਸੋ ਨਹੀਂ ਚਲੋ ਵਧੀਆ ਜੀ। ਓਵਰਆਲ ਜੇ ਕਰਦੇ ਜਾਈਏ ਸਮ ਅਪ, ਤੇ ਹੁਣ ਤੁਸੀਂ ਕਹਿ ਰਹੇ ਆ ਵੀ ਫੋਲੀਅਰ ਸਪਰੇ ਤੇ ਫਰਟੀਲਾਈਜ਼ਰ ਦਾ ਸਮਾਂ ਆ ਜਿਹੜੇ ਬਦਾਮਾਂ ਦੇ ਲਈ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਆ। ਦੇਖੋ ਸਫਾਈ ਹੋ ਰਹੀ ਆ, ਠੀਕ ਹੈ, ਹਾਰਵੈਸਟ ਲਈ ਰੈਡੀ ਕਰਨੇ ਆ। ਤੇ ਤਿਆਰੀ ਹੁਣ ਤੋਂ ਹੀ ਸ਼ੁਰੂ ਹੁੰਦੀ ਆ ਹਾਰਵੈਸਟ ਦੀ। ਹੁਣ ਹੋਣੀ ਤਾਂ ਹੋਣੀ ਆ ਜੀ, ਬਿਲਕੁਲ। ਜਿਨ੍ਹਾਂ ਨੇ ਉਹ ਜਿੱਦਾਂ ਕਹਿੰਦੇ ਉੱਪਰ ਕੰਮ ਦੇ ਕੋਈ ਚੜ ਕੇ ਰਵਾਂਗੇ ਤਾਂ ਠੀਕ ਹੈ, ਨਹੀਂ ਤਾਂ ਨੇੜੇ ਜਾ ਕੇ ਫਿਰ ਉਹ ਸਫਾਈ ਵੀ ਨਹੀਂ ਹੁੰਦੀ, ਗਰਾਊਂਡ ਕੁਝ ਵੀ ਨਹੀਂ ਹੁੰਦਾ ਫਿਰ। ਤੇ ਹੁਣ ਇਸ ਵਾਰ ਤਾਂ ਬੂਟੀ ਵੀ ਬਹੁਤ ਉੱਗੀ ਹੋਣੀ ਆ। ਬੂਟੀ ਜਿਨ੍ਹਾਂ ਨੂੰ ਨਹੀਂ ਪਾਉਣ ਦਾ ਮੌਕਾ ਮਿਲਿਆ ਘਾਹ ਦਾ ਨਾ ਕੱਟਣ ਦਾ, ਉਹ ਘਾਹ ਜਿੱਦਾਂ ਟਰੈਕਟਰ ਦੀ ਮੋਹਰੀ ਡੈਸ਼ ਆ ਉਹਦੇ ਉੱਡਾ ਵੀ ਹੋਇਆ ਆ। ਅੱਛਾ, ਹਾਂ ਉਹਨੇ ਬਿਲਕੁਲ ਸਹੀ ਗੱਲ। ਜਿਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ, ਕਈਆਂ ਨੇ ਸਪਰੇਅ ਵੀ ਕੀਤੀ ਉਹ ਲੱਕਾਂ ਤਾਂ ਹੀ ਹੋਇਆ, ਉਹ ਠੀਕ ਵੀ ਹੈ। ਹਾਂ ਏਦਾਂ ਹੀ ਆ, ਪਰ ਕਈਆਂ ਨੇ ਕਵਰ ਕਰਾਪ ਬੀਜੇ ਆ, ਉਹ ਐਤਕੀ ਚੰਗੇ ਰਹੇ। ਲਾਸਟ ਈਅਰ ਮੈਂ $3000 ਕਵਰ ਕਰਾਪ ਤੇ ਸਪੈਸ਼ਲੀ ਇਨਵੈਸਟ ਕੀਤਾ ਸੀ। ਠੀਕ ਹੈ, ਕੁਝ ਨਹੀਂ ਹੋਇਆ, ਕਮੀਜ਼ ਨਹੀਂ ਪਏ। ਤੇ ਇਸ ਵਾਰ ਹੋ ਗਿਆ, ਕਮਾਲ ਹੋਈ ਪਈ ਆ। ਜਿਹਨਾਂ ਨੇ ਲਾਇਆ ਵਧੀਆ ਹੋਇਆ, ਠੀਕ ਆ। ਮੂਲੀਆਂ ਵੀ ਪਟ ਖਾਈ ਜਾਂਦੇ ਆ। ਉਹ ਤਾਂ ਭਈਆ ਤੁਸੀਂ ਜੋ ਮਰਜ਼ੀ ਸੱਟ ਦਿਓ, ਤਾਂ ਸਰੋਂ ਦਾ ਸਾਗ ਵੀ ਸੱਟ ਦਿਓ ਤੇ ਕਿਆਰੇ ਭਰੇ ਹੁੰਦੇ ਆ ਨਾ। ਚਲੋ ਬਹੁਤ ਵਧੀਆ। ਚਲੋ ਜੀ, ਬਾਕੀ ਆ ਵੀ ਹੁਣ ਮੌਕੇ ਆ, ਦਿਨ ਚੰਗੇ ਆ, ਧੁੱਪਾਂ ਲੱਗ ਰਹੀਆਂ ਆ, ਤੁਸੀਂ ਖੇਤਾਂ 'ਚ ਵੜੋ, ਬਾਕੀ ਕਲੀਨ ਅਪ ਕਰੋ। ਜਿਹੜੀਆਂ ਚੀਜ਼ਾਂ ਮੈਸ ਅਪ ਹੋਈਆਂ ਆ ਮੀਂਹ ਦੇ ਕਰਕੇ, ਜਿਹੜਾ ਇੱਧਰ ਉੱਧਰ ਹੋਇਆ ਸੀ, ਉਹਨੂੰ ਦਰੁਸਤ ਕਰਨ ਦਾ ਜਿਹੜਾ ਉਹ ਵੇਲਾ ਹੈਗਾ ਆ। ਬਾਕੀ ਆਪਣੀਆਂ ਸਪਰੇਆਂ ਦੇ ਲਈ ਰੈਡੀ, ਫਰਟੀਲਾਈਜ਼ਰ ਦੇ ਲਈ ਰੈਡੀ, ਇਹ ਚੀਜ਼ਾਂ ਜਿਹੜੀਆਂ ਰੱਖੋ ਖੜੇ ਪੈਰ। ਚਲੋ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿੱਦਾਂ ਕਰਨਾ ਆ, ਤੇ ਪਰ ਇਹ ਆ ਵੀ ਆਪਾਂ ਇੱਕ ਬੇਨਤੀ ਹੋਈ ਜਿਹੜੀ ਉਹ ਕਰ ਸਕਦੇ ਹਾਂ। ਬਾਕੀ ਸੰਗਤਾਂ ਨੂੰ ਕਹੋ ਜੀ, ਬੜੀ ਡੀਸੈਂਟ ਪ੍ਰਾਈਸ ਤੇ ਬਦਾਮ ਮਿਲ ਰਹੇ ਆ, ਲਓ ਤੇ ਖਾਓ। ਹਾਂ, ਸ਼ੁਰੂ ਤੋਂ ਕਰਿਓ। ਬਿਲਕੁਲ ਜੀ, ਹਾਂ, ਤੇ ਹੈਲਥੀ ਆ ਮਤਲਬ ਚੀਜ਼। ਬਦਾਮ ਤਾਂ ਵਧੀਆ ਚੀਜ਼ ਆ। ਦੇਖੋ ਕਾਤੋਂ ਆਪਾਂ ਦੇਖਦੇ ਆ ਵੀ ਚਾਹੇ ਭਲਵਾਨ ਆ ਤੇ ਚਾਹੇ ਬਲਦ ਆ, ਸਾਰਿਆਂ ਨੂੰ ਹੀ ਘੁਮਾਉਂਦੇ ਰਹੇ ਆ। ਇਹਦੇ ਤੇ ਆਪਾਂ ਕਰਨੀ ਹੈ ਕਿਤੇ ਗੱਲ ਜ਼ਰੂਰ। ਕੱਲਾ ਆਪਾਂ ਨਾ ਉਹਦੇ ਤੇ ਨਿਊਟ੍ਰੀਸ਼ਨ ਤੇ ਰਵਾਂਗੇ, ਬਦਾਮਾਂ ਦਾ ਸਿਹਤਮੰਦ ਤੇ ਰਵਾਂਗੇ,
ਤੰਦਰੁਸਤੀ ਰਵਾਂਗੇ, ਬੱਚਿਆਂ ਤੇ ਰਵਾਂਗੇ, ਫਾਇਦਾ ਕੀ ਹੈ ਇਹਦਾ? ਬਜ਼ੁਰਗਾਂ ਤੇ ਰਵਾਂਗੇ, ਜੀ। ਮੈਮਰੀ ਸਾਡੀ ਤੇ ਰਵਾਂਗੇ। ਉਹ ਹਾਂ, ਸਾਰੇ ਇੱਕ ਦਿਨ ਇਹ ਚੀਜ਼ ਦੇ ਉੱਤੇ ਆਪਾਂ ਜ਼ਰੂਰ। ਟਾਕ ਕਰਾਂਗੇ। ਥੈਂਕ ਯੂ ਅਮਰੀਕ ਸਿੰਘ ਬਹੁਤ-ਬਹੁਤ ਜੀ, ਮਿਹਰਬਾਨੀ। ਧੰਨਵਾਦ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।